ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 4 ਅਕਤੂਬਰ ਪਾਕਿਸਤਾਨ 'ਚ ਜੁਮੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤੇ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਇਹਦੇ ਤੇ ਕਮੈਂਟ ਕਰੋ, ਬੈਲ ਆਈਕਨ ਨੱਪੋ ਤੇ ਹੁਣ ਆਉਨੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਜਿਨ੍ਹਾਂ ਤੇ ਅਸੀਂ ਚਾਨਣ ਪਾਉਣਾ ਹੈ। ਜਿਹੜੀ ਅੱਜ ਦੀ ਪਹਿਲੀ ਖਬਰ ਹੈ ਉਹ ਪਹਿਲਾਂ ਤੇ ਤੁਹਾਨੂੰ ਇੱਕ ਅੰਦਰ ਦੀ ਇਤਲਾਹ ਦੇਣੀ ਹੈ। ਕੱਲ੍ਹ ਅਸੀਂ ਤੁਹਾਨੂੰ ਖਬਰ ਦਿੱਤੀ ਸੀ, ਬਿਆਨ ਸੀ ਅਸਲ ਦੇ ਵਿੱਚ ਸਾਡੇ ਪਿਆਰੇ ਦੋਸਤ ਸੁਹੇਲ ਵੜਾਈਚ ਸਾਹਿਬ ਦਾ। ਉਹਨਾਂ ਆਖਿਆ ਵੀ ਮੈਂ ਰੋਜ਼ ਰਾਤ ਨੂੰ ਇਨਕਲਾਬ ਲਿਆਉਣ ਦੀ ਕੋਸ਼ਿਸ਼ ਕਰਦਾ, ਸੁਬਾਹ ਉੱਠਦਾ ਤੇ ਇਨਕਲਾਬ ਨਹੀਂ ਆਉਂਦਾ। ਫਿਰ ਅਸੀਂ ਬੰਦਾ ਘੱਲਿਆ ਸੀ ਉਹਨਾਂ ਨਾਲ ਪਾਸੇ ਕੋਈ ਮੁਸ਼ਤਰਕਾ ਯਾਰ ਕੋਈ, ਉਹ ਗਿਆ, ਉਹਨੇ ਫਿਰ ਉਹਨਾਂ ਨੂੰ ਹਮਦਰਦ ਵਾਲਿਆਂ ਦਾ ਤਰੀਫਲ ਇਸ ਤੋਂ ਖੁਦੂਸ ਦਿੱਤਾ ਜੀ। ਨਾ ਜ਼ਰਾ ਮੁਸ਼ਕਿਲ ਹੈ, ਤੁਸੀਂ ਕੋਸ਼ਿਸ਼ ਨਹੀਂ ਕਰਨੀ, ਕਈ ਵਾਰੀ ਮੂੰਹ 'ਚ ਫਸ ਵੀ ਸਕਦਾ। ਤਰੀਫਲ ਇਸ ਤੋਂ ਖੁਦੂਸ ਉਹਦੇ ਨਾਲ ਉਹਨਾਂ ਨੇ ਖਾਧਾ। ਅਗਲੇ ਦਿਨ ਪੁੱਛਿਆ ਗਿਆ, ਉਹਨਾਂ ਕਿ ਜੀ ਇਨਕਲਾਬ ਆ ਗਿਆ। ਹੁਣ ਤੁਸੀਂ ਆਪ ਸਮਝ ਸਕਦੇ ਹੋ ਵੀ ਇਨਕਲਾਬ ਉਹਨਾਂ ਨੇ ਕਿਹਦਾ ਨਾਂ ਰੱਖਿਆ ਸੀ, ਕਿਉਂਕਿ ਪੜ੍ਹੇ ਲਿਖੇ ਲੋਕ ਨੇ। ਜ਼ਾਹਿਰ ਹੈ ਹਰ ਚੰਗੀ ਮਾੜੀ ਸ਼ੈ ਦਾ ਨਾਂ ਜਿਹੜਾ ਉਹ ਚੰਗਾ ਮਾੜਾ, ਮਾੜੇ ਦੀ ਵਜ੍ਹਾ ਚੰਗਾ ਹੀ ਰੱਖਦੇ ਨੇ। ਸਮਝਦੇ ਹੋ ਨਾ ਕਿ ਖੂਬਸੂਰਤ ਅਲਫਾਜ਼ ਦੇ ਵਿੱਚ ਉਹਨੂੰ ਐਕਸਪਲੇਨ ਕਰਦੇ ਨੇ। ਕੰਮ ਭਾਵੇਂ ਬੜਾ ਹੀ ਕੋਈ ਗੰਦਾ ਬਦਬੂਦਾਰ ਹੋਵੇ ਲੇਕਿਨ ਉਹਦੇ ਨਾਂ ਬੜੇ ਖੂਬਸੂਰਤ ਰੱਖਦੇ ਨੇ। ਅਤੇ ਉਹ ਉਹਨੂੰ ਇਨਕਲਾਬ ਆਉਂਦੇ ਸਨ ਅਤੇ ਉਹ ਹੁਣ ਲੋਕਾਂ ਨੂੰ ਸਮਝ ਨਹੀਂ ਸੀ ਆਉਂਦੀ ਕੀ ਹੈ। ਅਤੇ ਉਹ ਫਿਰ ਅਸੀਂ ਇੱਕ ਮੁਸ਼ਤਰਕਾ ਦੋਸਤ ਭੇਜਿਆ, ਉਹਨੂੰ ਆਈ ਸਮਝ ਅਤੇ ਉਹ ਨੰਬਰਦਾਰ ਸਾਹਿਬ ਨੇ ਬੰਦਾ ਘੱਲਿਆ ਸੀ ਅਤੇ ਉਹ ਨੰਬਰਦਾਰ ਸਾਹਿਬ ਨੂੰ ਸਮਝ ਆਈ। ਨੰਬਰਦਾਰ ਸਾਹਿਬ ਨਾਲ ਮੇਰੀ ਗੱਲ ਹੋਈ, ਉਹਨਾਂ ਨੇ ਕਿਹਾ ਕਿ ਮਸਲਾ ਕੋਈ ਨਹੀਂ, ਮੈਨੂੰ ਸਮਝ ਹੈ ਵੀ ਇਨਕਲਾਬ ਵਾਲਾ ਰੌਲਾ ਹੈ ਕੀ ਹੈ। ਅਤੇ ਨੰਬਰਦਾਰ ਸਾਹਿਬ ਸਿਆਣੇ ਬੰਦੇ ਨੇ ਅਤੇ ਤਲਕ ਉਹਨਾਂ ਦਾ ਸਾਊਥ ਪੰਜਾਬ ਵਾਲੇ ਪਾਸਿਓਂ ਹੈ ਅਤੇ ਜੜੀ ਬੂਟੀਆਂ ਦੇ ਵਿੱਚ ਬੜੇ ਮਾਹਿਰ ਨੇ। ਅਤੇ ਉਹਨਾਂ ਨੇ ਫਿਰ ਨੰਬਰਦਾਰ ਸਾਹਿਬ ਨੇ ਜਾ ਕੇ ਇਹ ਸਾਰਾ ਹਿਸਾਬ ਕਿਤਾਬ ਜਿਸ ਵੇਲੇ ਲਾ ਕੇ ਅਤੇ ਉਹਨਾਂ ਨੂੰ ਇਹ ਜਿਹੜੀ ਦਵਾਈ ਦਿੱਤੀ, ਉਹਦੇ ਨਾਲ ਉਹਨਾਂ ਨੂੰ ਅਫਾਕਾ ਹੋਇਆ ਅਤੇ ਇਨਕਲਾਬ ਉਹਨਾਂ ਦਾ ਆ ਗਿਆ। ਹੁਣ ਉਹ ਰੌਲਾ ਨਹੀਂ ਪਾਉਣਗੇ, ਨਾ ਉਹ ਨਾ ਨਵਾਜ਼ ਸ਼ਰੀਫ ਸਾਹਿਬ, ਕਿਉਂਕਿ ਦੋਵਾਂ ਰੌਲਾ ਪਾਇਆ। ਕੱਲ੍ਹ ਦਾ ਨਵਾਜ਼ ਸ਼ਰੀਫ ਸਾਹਿਬ ਨੇ ਵੀ ਰੌਲਾ ਪਾਇਆ ਅਤੇ ਹੁਣ ਇੱਕ ਡੱਬੀ ਜਿਹੜੀ ਹੈ ਤਰੀਫਲ ਇਸ ਤੋਂ ਖੁਦੂਸ ਦੀ, ਉਹਨਾਂ ਨੂੰ ਵੀ ਘੱਲੀ ਹੈ। ਇਹ ਤੁਹਾਨੂੰ ਲੱਗਦਾ ਹੋਏਗਾ ਕਿ ਮੈਂ ਤੁਹਾਡੇ ਨਾਲ ਮਜ਼ਾਕ ਕਰ ਰਿਹਾ। ਨੰਬਰਦਾਰ ਸਾਹਿਬ ਨੇ ਕਿਹਾ ਵਾਕਈ ਹੀ ਉਹਨਾਂ ਦਾ ਇੱਕ ਮੌਜੂਨ ਹੈ ਅਤੇ ਇਹ ਹੁਣ ਐਵੇਂ ਨਾ ਖਾਣ ਲੱਗ ਪਿਓ। ਨੰਬਰਦਾਰ ਸਾਹਿਬ ਕੋਲ ਪੁੱਛ ਕੇ ਖਾਣਾ ਹੁੰਦਾ, ਇਹ ਨਾ ਸਮਝਿਓ ਕਿ ਪਤਾ ਨਹੀਂ ਇਹ ਕਿਹੜੀ ਬਿਮਾਰੀ ਵਾਸਤੇ ਹੈ ਅਤੇ ਗਿੱਲ ਸਾਹਿਬ ਨੇ ਆਖ ਦਿੱਤਾ ਵੀ ਤੁਸੀਂ ਚੁੱਕ ਕੇ ਖਾਓ। ਇੱਥੇ ਕੋਈ ਡਾਕਟਰ ਨਹੀਂ ਬੈਠਾ ਹੋਇਆ, ਇਸ ਲਈ ਆਪਣੇ ਡਾਕਟਰ ਨੂੰ ਮਿਲਣ ਤੋਂ ਬਾਅਦ ਦਵਾਈ ਲੈ ਕੇ ਜਿਹੜੀ ਖਾਣੀ ਹੈ, ਇੰਝ ਨਹੀਂ ਖਾਣਾ। ਅੱਛਾ ਜੀ, ਅੱਗੇ ਚੱਲਨੇ। ਇਹ ਤੁਹਾਨੂੰ ਸਮਝ ਆ ਗਈ ਸੁਹੇਲ ਵੜਾਈਚ ਸਾਹਿਬ ਦੀ। ਅਗਲੀ ਵੀ ਇੱਕ ਮਖੌਲੀਆ ਖਬਰ ਹੈ ਇਸੇ ਤਰ੍ਹਾਂ ਦੀ। ਬਾਜੀ ਮਰੀਮ ਨੇ ਆਖਿਆ ਕਿ ਖੈਬਰ ਪਖਤੂਨਖਵਾ ਜਦੋਂ ਜਾਓ ਤਾਂ 18ਵੀਂ ਸਦੀ ਲੱਗਦੀ ਹੈ ਉੱਥੇ। ਅਸਲ ਦੇ ਵਿੱਚ ਬਾਜੀ ਦੇ ਨੇ ਸਹੁਰੇ ਖੈਬਰ ਪਖਤੂਨਖਵਾ ਦੇ ਵਿੱਚ। ਭਾ ਸਫਦਰ ਆਪਣਾ ਤੁਹਾਨੂੰ ਪਤਾ ਨਾ, ਐਬਟਾਬਾਦ, ਹਜ਼ਾਰਾ, ਮਾਨਸੇਰਾ, ਉਸ ਪਾਸਿਓਂ ਭਾ ਸਫਦਰ ਰਹਿਣ ਵਾਲਾ। ਹੁਣ ਜਿਸ ਵੇਲੇ ਭੈਣ ਮੇਰੀ ਉੱਥੇ ਜਾਂਦੀ ਹੈ ਤਾਂ ਜ਼ਾਹਿਰ ਹੈ ਭਾ ਸਫਦਰ ਨੂੰ ਵੇਖਣਾ। ਭਾ ਸਫਦਰ ਨੂੰ ਵੇਖਦੇ ਹੀ ਭੈਣ ਮੇਰੀ ਨੂੰ ਲੱਗਦਾ 18ਵੀਂ ਸਦੀ 'ਚ ਆ ਗਈ ਹੈ। ਹੁਣ ਭੈਣ ਮੇਰੀ ਇਹ ਤਾਂ ਹੁਣ ਬਦਲਿਆ ਤਾਂ ਨਹੀਂ ਜਾ ਸਕਦਾ ਨਾ ਭਾ ਸਫਦਰ, ਇਹਦੇ ਨਾਲ ਹੀ ਗੁਜ਼ਾਰਾ ਕਰਨਾ ਪੈਣਾ। ਹੁਣ ਇਹ 18ਵੀਂ ਸਦੀ ਦਾ ਲੱਗਦਾ ਹੈ, 17ਵੀਂ ਦਾ ਲੱਗਦਾ ਹੈ। ਇਹਨੂੰ ਵੀ ਲੈ ਜਾਓ ਕਿਤੇ ਜਨੀਵਾ, ਮੇਰਾ ਮਤਲਬ ਹੈ ਵੀਰ ਮੇਰੇ ਨੂੰ ਵੀ ਕਿਤੇ ਉਹਦੀ ਵੀ ਠੋਕਾ ਠਾਕੀ ਕਰਵਾ ਦਿਓ ਕੋਈ ਥੋੜ੍ਹਾ ਜਿਹਾ। ਮੇਰਾ ਮਤਲਬ ਹੈ ਕਿ ਉਹਨਾਂ ਨੂੰ ਵੀ ਥੋੜ੍ਹੀ ਪਾਲਿਸ਼ ਪੂਲਿਸ਼ ਮਾਰ ਦੇਣ। ਡਾਕਟਰ ਸਾਹਿਬ ਜਿਹੜਾ ਉਹਨਾਂ ਦੀ ਵੀ ਗਰਦਨ ਸ਼ਰਦਨ ਸਾਰਾ ਜਿਹੜਾ ਸਮਝ ਲਓ ਨਾ ਤੁਸੀਂ, ਉਹ ਲਾਈਪੋਸ ਵਗੈਰਾ ਉਹ ਇਸ ਤਰ੍ਹਾਂ ਦੇ ਜਿਹੜੇ ਸਾਰੇ ਕੰਮ ਹੁੰਦੇ ਨੇ। ਤੁਸੀਂ ਤਾਂ ਮੇਰੇ ਕੋਲੋਂ ਬਹੁਤਾ ਸਮਝਦੇ ਹੋ, ਕਿਤੇ ਫਿਲਰ ਸ਼ਿਲਰ ਟੋਏ ਸ਼ੋਏ ਟਿੱਬੇ ਸਾਰੇ, ਅਗਰ ਗਰਮਾਲਾ ਸ਼ਰਮਾਲਾ ਇਹਨਾਂ ਨੂੰ ਵੀ ਮਰਵਾ ਦਿਓ ਭਰਾ ਮੇਰੇ ਨੂੰ ਵੀ, ਕੋਈ ਨਹੀਂ ਐਡਾ ਰੌਲਾ। ਅੱਛਾ ਚਲੋ ਇੱਕ ਕੰਮ ਹੋਰ ਕਰਦੇ। ਦੇਖੋ ਜਿਹੜੇ ਭਣਵਈਏ ਹੁੰਦੇ ਨੇ ਨਾ, ਉਹਨਾਂ ਦਾ ਖਿਆਲ ਰੱਖਣਾ ਜਿਹੜਾ ਉਹ ਸਾਲਿਆਂ ਦਾ ਕੰਮ ਹੁੰਦਾ ਹੈ। ਪੰਜਾਬੀ ਹੋਣ ਦੇ ਨਾਤੇ ਉਹ ਸਾਡਾ ਭਰਾ ਜ਼ਾਹਿਰ ਹੈ, ਸਾਡਾ ਬਹਿਨੋਈ ਲੱਗਦਾ, ਤੁਸੀਂ ਸਾਡੀ ਭੈਣ ਲੱਗਦੇ ਹੋ ਅਤੇ ਅਸੀਂ ਸਾਰੇ ਪੰਜਾਬੀ ਉਹਨਾਂ ਦੇ ਸਾਲੇ ਹੀ ਲੱਗਦੇ ਇੱਕ ਹਿਸਾਬ ਦੇ ਨਾਲ। ਅਤੇ ਅੱਧਾ ਖਰਚਾ ਬਾਜੀ ਮੈਂ ਕਰ ਦਿਆਂਗਾ, ਜਿਹੜਾ ਟੋਏ ਟਾਏ ਉਹਨਾਂ ਦੇ ਭਾ ਸਫਦਰ ਦੇ ਪੂਰੇ ਜਾਣਗੇ ਅਤੇ ਅੱਧੇ ਤੁਸੀਂ ਕਰ ਦਿਓ। ਮੇਰਾ ਤਾਂ ਆਪਣੇ ਤਾਂ ਤੁਸੀਂ ਕਰੋੜਾਂ ਰੁਪਈਆ ਲਾ ਦਿੰਦੇ ਹੋ। ਭਾ ਮੇਰਾ ਜਿਹੜਾ ਉਹਨੂੰ ਕਿਤੇ ਤੁਸੀਂ ਕੋਈ ਮੋਇਸਚਰਾਈਜ਼ਰ ਵੀ ਨਹੀਂ ਖਰੀਦ ਕੇ ਦਿੰਦੇ। ਭਾ ਦੀ ਤਬਾਹੀ ਨਿਕਲੀ ਹੈ। ਅਤੇ ਹੁਣ ਜੇ ਭਾ ਲੱਗਣ ਲੱਗ ਪਿਆ ਮੈਨੂੰ ਦੱਸੋ ਵੀ 18ਵੀਂ ਸਦੀ ਦਾ, ਅਤੇ ਉਹ ਹੁਣ ਕੁਝ ਕਰਨੇ ਹੈ। ਮਤਲਬ ਬਾਜੀ ਕਿਸੇ ਵੇਲੇ ਤੁਸੀਂ ਵੀ ਆਰਾਮ ਦੇ ਨਾਲ 1930 ਦੀ ਲੱਗਦੇ ਸੋ। ਆਪਣੀਆਂ ਤਰ੍ਹਾਂ ਨਿਆਣੇ ਹੁੰਦੀ ਦੀਆਂ ਨਿੱਕੀਆਂ ਹੁੰਦੀ ਦੀਆਂ ਤਸਵੀਰਾਂ ਵੇਖੋ ਨਾ, ਮਾਸ਼ਾ ਅੱਲਾ ਇੰਝ ਮੇਰਾ ਮਤਲਬ ਹੈ ਕਿ ਬਿਲਕੁਲ ਇੰਝ ਹੀ ਲੱਗਦਾ ਸੀ ਕਿ ਬਾਲੀ ਚਰਨ ਦੀ ਨਿੱਕੀ ਭੈਣ ਹੀ ਹੋ ਤੁਸੀਂ ਵੀ। ਅਤੇ ਤੁਸੀਂ ਵੀ ਤਾਂ ਆਪਣੇ ਆਪ ਨੂੰ ਮੇਰਾ ਮਤਲਬ ਸਿੱਧਾ ਪੱਧਰ ਕੀਤਾ ਹੈ ਨਾ ਭੈਣ ਮੇਰੀ। ਅਤੇ ਭਾ ਨੂੰ ਵੀ ਕਰਵਾ ਲੈਂਦੇ ਕਿ 4 ਪੈਸੇ ਲੱਗ ਜਾਣਗੇ, ਚੀਜ਼ ਚੰਗੀ ਬਣ ਜਾਏਗੀ। ਯਕੀਨ ਕਰੋ ਭਾ ਦੇ ਉੱਤੇ ਪੈਸੇ ਲੱਗੇ ਖਰਾਬ ਨਹੀਂ ਹੋਣੇ। ਭਾ ਤੇ 4 ਪੈਸੇ ਲਾ ਦੇ ਭੈਣ ਮੇਰੀਏ, ਚੀਜ਼ ਚੰਗੀ ਬਣ ਜਾਏਗੀ। ਨਾਲ ਕੋਈ ਚਲੋ ਭਰਾ ਹੈ ਤੇਰਾ ਨਿੱਕਾ ਹੀ ਸਹੀ ਭਾਵੇਂ, ਕੋਈ ਨਾਲ ਹੱਥ ਮੈਂ ਵੀ ਪਵਾ ਦਿਆਂਗਾ ਇਸ ਕੰਮ 'ਤੇ। ਅਤੇ ਉਹ ਬਾਜੀ ਨੇ ਕਿਹਾ ਵੀ ਖੈਬਰ ਪਖਤੂਨਖਵਾ ਜਿਹੜਾ ਨਾ 18ਵੀਂ ਸਦੀ ਦਾ ਹਿੱਸਾ ਲੱਗਦਾ। ਇਹ ਤਾਂ ਚਲੋ ਮੈਂ ਜਵਾਬ ਦੇ ਛੱਡਿਆ। ਅੱਗੋਂ ਬਾਜੀ ਨੇ ਇੱਕ ਹੋਰ ਬੜੀ ਖੂਬਸੂਰਤ ਗੱਲ ਕਹੀ। ਉਹਨੇ ਕਿਹਾ ਖੈਬਰ ਪਖਤੂਨਖਵਾ ਵਾਲੇ ਇੱਥੇ ਜਿੰਨੇ ਵੀ ਆਉਂਦੇ ਨੇ ਉਹ ਜਿਹਨੇ ਇਲਾਜ ਕਰਾਉਣਾ ਇੱਥੇ ਕਰਾ ਲਓ। ਅੱਛਾ ਇਹ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਬਾਜੀ ਸੂਬਾ ਪੰਜਾਬ ਦੀ ਚੀਫ ਮਿਨਿਸਟਰ ਹੈ, ਬਾਜੀ ਆਂਦੀ ਫਿਰਦੀ ਹੈ ਵੀ ਜਿੰਨੇ KPK ਤੋਂ ਇੱਥੇ ਆ ਕੇ ਇਲਾਜ ਕਰਾਉਣਾ ਕਰਾ ਲਓ। ਇਹ ਤੁਹਾਨੂੰ ਅੰਦਰ ਦੀ ਗੱਲ ਪਤਾ? ਇਹਦੇ ਵਿੱਚ ਅੰਦਰ ਦੀ ਗੱਲ ਕੀ ਹੈ? ਅੰਦਰ ਦੀ ਗੱਲ ਭਾਈ ਜੀ ਇਹ ਹੈ ਕਿ ਬਾਜੀ ਦਾ ਜਿਹੜਾ ਘਰ ਵਾਲਾ ਹੈ, ਬਾਜੀ ਦਾ ਜਿਹੜਾ ਜਣਾ ਹੈ, ਉਹਦਾ ਨਾਂ ਹੈ ਸਫਦਰ ਅਵਾਨ ਸਾਹਿਬ। ਉਹ ਰਹਿਣ ਵਾਲੇ ਨੇ ਮਾਨਸੇਰੇ ਦੇ। ਉਹਨਾਂ ਦਾ ਉੱਥੋਂ ਇਮਰਾਨ ਖਾਨ ਨੇ ਬਣਾਇਆ ਹੈਲਥ ਕਾਰਡ।
ਸਮਝ ਗਏ ਹੋ ਨਾ ਗੱਲ ਨੂੰ, ਕਿਉਂਕਿ KPK ਦੀ ਸਾਰੀ ਆਵਾਮ ਨੂੰ ਹੈਲਥ ਕਾਰਡ ਦਿੱਤਾ ਹੈ। ਹੁਣ ਬਾਜੀ ਹੋਈ 9 ਉਸ ਘਰ ਦੀ, ਉਸ ਹਿਸਾਬ ਨਾਲ ਬਾਜੀ ਦਾ ਵੀ ਹੈਲਥ ਕਾਰਡ ਬਣਿਆ, ਸਮਝ ਗਏ ਹੋ ਨਾ। ਹੁਣ ਪਾਕਿਸਤਾਨ ਦੇ ਜਿਹੜੇ ਮਰਜ਼ੀ ਹਸਪਤਾਲ ਦੇ ਵਿੱਚ ਬਾਜੀ ਇਲਾਜ ਕਰਾਵੇ ਤੇ ਰੁਪਈਏ ਕਿੰਨੇ ਦੇਣੇ ਨੇ? ਅਲੀ ਅਮੀਨ ਗੰਡਾਪੁਰ ਵਾਲੀ ਜਿਹੜੀ ਖੈਬਰ ਪਖਤੂਨਖਵਾ ਦੀ ਹਕੂਮਤ ਹੈ, ਉਹਨਾਂ ਨੇ ਬਾਜੀ ਹੁਣ ਬਾਜੀ ਜੀ ਕਿਤੇ ਜਨੀਵਾ ਜਾ ਕੇ ਨਾ ਚਲਾ ਦੇਣਾ ਹੈ ਕਾਰਡ, ਤੁਹਾਡੀ ਮਿਹਰਬਾਨੀ। ਪੂਰੀ ਖੈਬਰ ਪਖਤੂਨਖਵਾ ਹਕੂਮਤ ਹੀ ਲੰਮੀ ਪਈ ਹੋਵੇ, ਜਨੀਵਾ ਵਾਲੇ ਐਡਾ ਸਾਰਾ ਬਿੱਲ ਘੱਲਣ ਤੇ ਅਲੀ ਅਮੀਨ ਗੰਡਾਪੁਰ ਫਿਰ ਗਾਉਂਦਾ ਫਿਰੇ ਐਡਾ ਸਾਰਾ ਬਿੱਲ, ਹਾਏ ਮੇਰਾ ਦਿਲ। ਕਹਿਣ ਦਾ ਮਤਲਬ ਹੈ ਕਿ ਇੱਥੇ ਲੋਕਲ ਹੀ ਜਿਹੜਾ ਇਲਾਜ ਕਰਾਉਣਾ ਬਾਜੀ ਜੀ, ਉਹ ਜਨੀਵਾ ਵਾਲਾ ਨਹੀਂ, ਉੱਥੇ ਨਹੀਂ ਇਹਨੂੰ ਕੱਢਣਾ, ਇਹ ਬਾਹਰ ਨਹੀਂ ਚੱਲਦਾ, ਮੁਲਕ ਦੇ ਅੰਦਰ ਹੀ ਕੰਮ ਕਰਦਾ ਹੈ ਜਿਹੜਾ ਹੈਲਥ ਕਾਰਡ। ਉਹ ਹੁਣ KP ਵਾਲਿਆਂ ਨੇ ਕਿਉਂਕਿ ਭਾਅ ਸਫਦਰ ਨੂੰ ਹੈਲਥ ਕਾਰਡ ਦਿੱਤਾ ਹੈ, ਅਤੇ ਭਾਅ ਸਫਦਰ ਦੀ ਰਨ ਹੈ ਜਾਂ ਬੁੱਢੀ ਹੈ, ਰਨ ਪੰਜਾਬੀ 'ਚ ਵਹੁਟੀ ਨੂੰ ਆਉਂਦੇ ਨੇ, ਬੁੱਢੀ ਨੂੰ ਆਉਂਦੇ ਨੇ, ਦੁਲਹਨ ਨੂੰ ਆਉਂਦੇ ਨੇ, ਅਤੇ ਉਹਨਾਂ ਦੀ ਇਹ ਕਿਉਂਕਿ ਭਾਅ ਸਫਦਰ ਦੀ ਬਾਜੀ ਮੇਰੀ ਜਿਹੜੀ ਹੈ ਉਹ ਘਰ ਵਾਲੀ ਹੈ, ਦੁਲਹਨ ਹੈ, ਉਸ ਹਿਸਾਬ ਨਾਲ ਬਾਜੀ ਦਾ ਵੀ ਪੂਰਾ ਇਲਾਜ ਜਿਹੜਾ ਉਹ ਖੈਬਰ ਪਖਤੂਨਖਵਾ। ਅਤੇ ਬਾਜੀ ਫਿਰ ਆਪਣੇ ਸਸੁਰਾਲ ਵਾਲਿਆਂ ਨੂੰ ਇੱਕ ਅੱਛਾ ਪੋਸਚਰ ਦੇਣ ਵਾਸਤੇ, ਇੱਕ ਅੱਛਾ ਜਸਚਰ ਦੇਣ ਵਾਸਤੇ, ਅਤੇ ਉਹ ਸਾਡੇ ਇੱਕ ਹੁੰਦੇ ਸਨ, ਦੱਸਾਂਗੇ ਕਿਸ ਦਿਨ, ਉਹ ਜਸਚਰ ਨੂੰ ਗਸਚਰ ਵੀ ਆਖਦੇ ਸਨ, ਅਤੇ ਚਲੋ ਅੱਛਾ ਗਸਚਰ ਦੇਣ ਵਾਸਤੇ ਉਹ ਬਾਜੀ ਨੇ ਐਲਾਨ ਕੀਤਾ ਵੀ KP ਵਾਲਾ ਜਿਹੜਾ ਮਰਜ਼ੀ ਇੱਥੇ ਆ ਕੇ ਇਲਾਜ ਕਰਾ ਲੇ। ਬਾਜੀ ਕੋਲੋਂ ਮੈਂ ਬਸ ਇੱਕ ਹੀ ਰਿਕੁਐਸਟ ਕੀਤੀ ਸੀ ਪਿਛਲੀ ਵਾਰੀ ਵੀ, ਕਿ ਕੋਈ ਇੱਕ ਅੱਧਾ ਬੈੱਡ ਪੂਰੇ ਸੂਬੇ 'ਚ ਕੋਈ ਇੱਕ ਅੱਧਾ ਬੈੱਡ ਖਾਲੀ ਕਰਾ ਲਓ, ਉਸ 'ਤੇ ਭਾਵੇਂ ਪੰਜਾਬ ਦਾ ਜਾਂ KP ਦਾ ਕੋਈ ਮਰੀਜ਼ ਨਾ ਪਾਓ, ਕਿਉਂਕਿ ਇਹ ਚਾਚਾ ਕਦੀ ਬਿਮਾਰ ਹੋ ਜਾਂਦਾ, ਕਦੀ ਅੱਬਾ ਫਿਰ ਦਵਾਈ ਲੈਣ ਇੰਗਲੈਂਡ ਜਾਂਦੇ ਨੇ, ਇਹਨਾਂ ਨੂੰ ਕਮ ਸੇ ਕਮ ਕੋਈ ਇੱਕ ਅੱਧਾ ਬੈੱਡ 'ਤੇ ਉੱਥੇ ਦੇ ਦਈਏ ਨਾ ਪੰਜਾਬ ਦੇ ਵਿੱਚ, ਅਤੇ ਇਹ ਕੰਮ ਜ਼ਰਾ ਕਰ ਲਓ। ਅੱਛਾ ਜੀ, ਬਾਜੀ ਨੇ ਫਿਰ ਅਗਲੀ ਗੱਲ ਵੀ ਬੜੀ ਦੱਸੀ, ਉਹਨਾਂ ਕਿਹਾ ਮੈਂ ਦਫ਼ਤਰ ਬਹਿ ਕੇ ਸਾਰਾ ਦਿਨ ਆਲੂ ਪਿਆਜ਼, ਅੱਛਾ ਇਹ ਅੱਗੇ ਖਬਰ ਨਾ ਪੜੋ ਤਾਂ ਬੰਦਾ ਪਰੇਸ਼ਾਨ ਹੋ ਜਾਂਦਾ ਹੈ। ਇਹ ਬਾਜੀ ਨੇ ਆਖਿਆ ਵੀ ਮੈਂ ਆਲੂ ਪਿਆਜ਼ ਦੀ ਕੀਮਤ ਗਿਣਦੀ ਰਹਿੰਦੀ ਹਾਂ। ਬਾਜੀ ਨੇ ਆਖਿਆ ਮੈਂ ਦਫ਼ਤਰ ਬਹਿ ਕੇ ਸਾਰਾ ਦਿਨ ਆਲੂ ਪਿਆਜ਼ ਦੀ ਕੀਮਤ ਗਿਣਦੀ ਰਹਿੰਦੀ ਹੈ। ਇਹ ਜਦੋਂ ਪਹਿਲੀ ਲਾਈਨ ਮੈਂ ਪੜ੍ਹੀ ਨਾ ਆਲੂ ਪਿਆਜ਼, ਮੈਂ ਕਿਹਾ ਪਤਾ ਨਹੀਂ ਕੱਟਦੀ ਰਹਿੰਦੀ ਭੈਣ ਮੇਰੀ ਬੈਠੀ ਉੱਥੇ, ਇਸੇ ਤੋਂ ਰੋਂਦੀ ਰਾਂਦੀ ਰਹਿੰਦੀ ਹੈ, ਉਹ ਮੇਰਾ ਅੱਖਾਂ ਦੇ ਵਿੱਚ ਪੈਂਦਾ ਰਹਿੰਦਾ। ਲੋਕੀ ਸੋਚਦੇ ਨੇ ਪਤਾ ਨਹੀਂ ਵਤਨ ਦੀ ਮੁਹੱਬਤ ਹੈ, ਇਹ ਤਾਂ ਗੰਢੇ ਚੜ੍ਹੇ ਨੇ ਬਾਜੀ ਨੂੰ। ਬਾਹਰ ਲੋਕ ਗੰਢਿਆਂ ਵਾਲਾ ਕੰਮ ਨਹੀਂ ਹੈ ਜੀ, ਗੰਢੇ ਮਤਲਬ ਪਿਆਜ਼। ਇਹ ਬਾਜੀ ਨੇ ਆਖਿਆ ਕਿ ਮੈਂ ਜਿਹੜੀ ਉੱਥੋਂ ਕੀਮਤਾਂ ਸਾਰਾ ਦਿਨ ਪਤਾ ਕਰਦੀ ਰਹਿੰਦੀ ਹੈ, ਅਤੇ ਬਾਜੀ ਜੀ ਇਹਦੇ ਲਈ ਕੋਈ ਬੰਦਾ ਰੱਖੋ ਜਿਹੜਾ ਮੰਡੀ ਤੋਂ ਤੁਹਾਨੂੰ ਸਵੇਰੇ ਸਵੇਰੇ ਕੀਮਤਾਂ ਹੈ। ਵਜ਼ੀਰ ਆਜ਼ਮ ਦਫ਼ਤਰ 'ਚ ਬਹਿ ਕੇ ਸਾਰਾ ਦਿਨ ਭੈਣ ਮੇਰੀ ਇਹ ਕੀਮਤਾਂ ਹੀ ਪਤਾ ਕਰਦੀ ਰਹਿੰਦੀ। ਓਏ ਹੋਏ ਤੂੰ ਤਾਂ ਥੱਕ ਜਾਂਦੀ ਹੋਣੀ ਹੈ ਭੈਣ ਮੇਰੀ, ਇਹ ਸਾਰਾ ਦਿਨ ਦੱਸੋ ਨਾ ਆਲੂ ਪਿਆਜ਼ ਦੀਆਂ ਕੀਮਤਾਂ, ਕਿੱਡੇ ਡਾਢੇ ਅਤੇ ਔਖੇ ਕੰਮ ਮੇਰੀ ਭੈਣ ਦੇ ਗਲ ਪੈ ਗਏ ਨੇ। ਅੱਛਾ ਜੀ, ਅੱਗੇ ਚੱਲਦੇ ਜੀ। ਅੱਗੇ ਕੱਲ੍ਹ ਫੈਸਲ ਵਾਡਾ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੇ ਉੱਥੇ ਗੱਲ ਕੀਤੀ ਕਿ ਮੇਰੇ ਫੋਨ ਦੇ ਵਿੱਚ ਬੜੀਆਂ ਗੰਦੀਆਂ ਵੀਡੀਓ ਨੇ। ਹੋ ਤੋਬਾ ਮੇਰੀ, ਅਸਤਗਫਾਰ, ਤੋਬਾ। ਇੱਕ ਵਾਰੀ ਤੁਸੀਂ ਵੀ ਅਸਤਗਫਾਰ ਪੜ੍ਹੋ। ਉਹਨਾਂ ਕਿਹਾ ਵੀ ਬੜੀ ਗੰਦੀ ਵੀਡੀਓ ਹੈ ਮੇਰੇ। ਜ਼ਾਹਿਰ ਹੈ ਬਈ ਗੰਦਾ ਅਸਲਾ ਜਿਹੜਾ ਹੁੰਦਾ ਉਹ 'ਚੋਂ ਗੰਦੀ ਸ਼ਾਹੀ ਨਿਕਲਣੀ ਹੈ ਨਾ। ਉਹਨੇ ਆਖਿਆ ਨਾ ਗੰਦੇ ਅਸਲੇ ਵਾਲੇ ਹੋ, ਅਤੇ ਉਹ ਬੰਦਿਆਂ ਆਪਣੀਆਂ ਬੰਦੂਕਾਂ ਕੱਢ ਲਈਆਂ ਵੀ ਅਸੀਂ ਤਾਂ ਸਾਫ਼ ਕੀਤਾ ਅਸਲਾ। ਉਹਨੇ ਕਿਹਾ ਨਹੀਂ ਇਹ ਉਸ ਅਸਲੇ ਦੀ ਨਹੀਂ, ਦੂਜੇ ਅਸਲੇ ਦੀ ਗੱਲ ਕਰਨ ਡਏ। ਅਤੇ ਉਹ ਹੁਣ ਜਿਹੜਾ ਆਪਣੇ ਵਾਡਾ ਸਾਹਿਬ ਨੇ ਜਨਾਬ, ਤੁਹਾਡੇ ਫੋਨ ਦੇ ਵਿੱਚੋਂ ਚੰਗਿਆਈ ਕਿੱਥੋਂ ਨਿਕਲਣੀ ਜਨਾਬ, ਗੰਦ ਹੀ ਨਿਕਲਣਾ ਨਾ। ਉਹਨਾਂ ਬਾਰੇ ਆਖਿਆ ਵੀ ਬੜੀ ਗੰਦੀ ਵੀਡੀਓ ਹੈ ਮੇਰੇ ਫੋਨ ਦੇ ਵਿੱਚ, ਮੈਂ ਅਗਰ ਸ਼ਾਇਆ ਕਰ ਦਿੱਤੀ ਤੇ ਅਖੀਰ ਹੀ ਹੋ ਜਾਏਗੀ। ਉਹਨਾਂ ਦੇ ਕੋਲੋਂ ਇੱਕ ਸਾਫੀ, ਮੇਰਾ ਖਿਆਲ ਬਲੋਚ ਸਾਹਿਬ ਨੇ, ਨਾਦਰ ਬਲੋਚ ਸਾਹਿਬ, ਉਹਨਾਂ ਬੜਾ ਜ਼ਬਰਦਸਤ ਸਵਾਲ ਪੁੱਛਿਆ। ਉਹਨਾਂ ਕਿਹਾ ਜਨਾਬ ਇਹ ਵੀਡੀਓ ਜਿਹੜੀਆਂ ਨੇ, ਇਹ ਜਿਹੜੀਆਂ ਬਾਜੀ ਕੋਲ ਸਨ ਉਹਨਾਂ ਤੋਂ ਵੀ ਗੰਦੀਆਂ ਨੇ ਜਾਂ ਉਹਨਾਂ ਤੋਂ ਘੱਟ ਗੰਦੀਆਂ? ਉਹਨਾਂ ਨੇ ਪੁੱਛਿਆ ਕਿ ਇਹ ਵੀਡੀਓਜ਼ ਜਿਹੜੀਆਂ ਨੇ ਇਹ ਉਹਨਾਂ ਤੋਂ ਵੀ ਜ਼ਿਆਦਾ ਗੰਦੀਆਂ ਨੇ ਜਾਂ ਉਹਨਾਂ ਤੋਂ ਘੱਟ ਗੰਦੀਆਂ ਨੇ ਜਾਂ ਉਹੋ ਜਿਹੀਆਂ ਨੇ, ਕਿਉਂਕਿ ਉਹਨਾਂ ਨੇ ਵੀ ਐਲਾਨ ਕੀਤਾ ਸੀ ਪਹਿਲਾਂ। ਉਸ 'ਤੇ ਫਿਰ ਵਾਡਾ ਸਾਹਿਬ ਨੂੰ ਸਮਝ ਨਾ ਆਈ ਵੀ ਇਹ ਉਹੀ ਵਾਲੀਅਮ ਹੈ, ਇਹ ਨਵਾਂ ਵਾਲੀਅਮ ਹੈ ਬਨਾਕਾ ਗੀਤਮਾਲਾ ਦਾ, ਜਾਂ ਕੀ ਰੌਲਾ ਹੈ। ਉਹ ਕੋਈ ਖਾਸ ਇਹਦੇ 'ਤੇ ਜਵਾਬ ਨਹੀਂ ਦੇ ਸਕੇ, ਬਸ ਸੱਜੇ ਖੱਬੇ ਹੋ ਕੇ ਉਹਨਾਂ ਨੇ ਨਿਕਲਣ ਦੀ ਕੋਸ਼ਿਸ਼ ਕੀਤੀ। ਬੜੀ ਟਾਂ ਕਰਦੇ ਰਹੇ, ਮੈਂ ਇੰਝ ਕਰ ਦੇਣਾ। ਉਹ ਉਂਝ ਹੀ ਜਿਵੇਂ ਮੇਰਾ ਮਤਲਬ, ਮੈਂ ਤੁਹਾਨੂੰ ਪਹਿਲੇ ਵੀ ਆਖਿਆ ਸੀ ਵੀ ਜਿਵੇਂ ਚੂਹਾ ਜਿਹੜਾ ਉਹ ਡਰਮ 'ਚ ਡਿੱਗ ਜਾਏ ਸ਼ਰਾਬ ਵਾਲੇ 'ਚ, ਉਹ ਨਿਕਲ ਕੇ ਫਿਰ ਹਾਥੀ ਨੂੰ ਬੜਕਾ ਮਾਰਦਾ, ਉਹ ਵਾਲੇ ਕੰਮ ਹੀ ਉਹ ਕਰਨ ਡਏ ਸਨ। ਅੱਛਾ ਜੀ, ਨਵਾਜ਼ ਸ਼ਰੀਫ ਸਾਹਿਬ ਨੇ ਕਿਉਂਕਿ ਕੱਲ੍ਹ ਪਰਸੋਂ ਗਿਲਾ ਕੀਤਾ ਸੀ ਵੀ ਆਵਾਮ ਜਿਹੜੀ ਹੈ ਉਹਨਾਂ ਮੈਨੂੰ ਵੋਟ ਨਹੀਂ ਦਿੱਤੇ, ਮੁਝੇ ਕਿਉਂ ਨਿਕਾਲਾ, ਜਦੋਂ ਮੈਨੂੰ ਕੱਢਿਆ ਤਾਂ ਤੁਸੀਂ ਕਿਸੇ ਨੇ ਮੇਰੀ ਗੱਲ ਹੀ ਨਹੀਂ ਕੀਤੀ। ਉਹਨਾਂ ਆਵਾਮ ਨਾਲ ਗਿਲਾ ਕੀਤਾ, ਉਹਦੇ ਤੋਂ ਨੂਨ ਲੀਗ ਸਾਰੀ ਪਰੇਸ਼ਾਨ ਹੋ ਗਈ। ਨਵਾਜ਼ ਸ਼ਰੀਫ ਸਾਹਿਬ ਨੂੰ ਨਾ ਇਹ ਹੁਣ ਅੱਜ ਕੱਲ੍ਹ ਮੀਡੀਆ ਤੋਂ ਪਰੇ ਰੱਖਦੇ ਨੇ, ਕਿਉਂਕਿ ਉਹ ਜਦੋਂ ਆਉਂਦੇ ਨੇ ਆਪਣਾ ਰੋਣਾ ਪਿੱਟਣਾ ਕਰਲਾਉਣਾ ਸ਼ੁਰੂ ਕਰ ਦਿੰਦੇ ਨੇ ਆ ਕੇ, ਅਤੇ ਇਹ ਇਹਨਾਂ ਨੂੰ ਲੱਗਦਾ, ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਵੀ ਹਕੂਮਤ ਹੈ ਇਸ ਵੇਲੇ, ਭਰਾ ਪ੍ਰਾਈਮ ਮਿਨਿਸਟਰ ਹੈ, ਧੀ ਚੀਫ ਮਿਨਿਸਟਰ ਹੈ, ਉਹਨਾਂ ਨੂੰ ਤਾਂ ਪੁੱਛਦਾ ਕੋਈ ਨਹੀਂ, ਟਰੈਕਟਰ ਠੀਕ ਕਰਾਉਂਦੇ ਫਿਰਦੇ ਨੇ ਉੱਥੇ, ਤੁਹਾਨੂੰ ਪਤਾ ਜਾਤੀ ਉਮਰਾਂ ਦੇ ਵਿੱਚ। ਉਹ ਫਿਰ ਜਿਸ ਵੇਲੇ ਵੀ ਆਉਂਦੇ ਨੇ ਅਤੇ ਉਹ ਆਪੋਜੀਸ਼ਨ ਮੋਡ ਦੇ ਵਿੱਚ ਰੋਣਾ ਪਿੱਟਣਾ ਸ਼ੁਰੂ ਕਰ ਦਿੰਦੇ ਨੇ, ਲੁੱਟਿਆ ਗਿਆ, ਮਾਰਿਆ ਗਿਆ, ਮੈਨੂੰ ਕਿਉਂ ਕੱਢਿਆ ਸੀ, ਕਿਸੇ ਨੇ ਮੇਰਾ ਸਾਥ ਨਹੀਂ ਦਿੱਤਾ ਹੋਣਾ। ਫਿਰ ਉਹੀ ਗੱਲ ਕੀਤੀ। ਹੁਣ ਇਰਫਾਨ ਸਦੀਕੀ ਸਾਹਿਬ ਨੇ ਕਿਹਾ ਜੀ ਕਿ ਨਵਾਜ਼ ਸ਼ਰੀਫ ਸਾਹਿਬ ਨੂੰ ਆਵਾਮ ਇਕਤਦਾਰ 'ਚ ਲੈ ਕੇ ਆਈਏ, ਅਤੇ ਇਹ ਮੈਂ ਨਹੀਂ, ਇਹ ਇਹਨਾਂ ਦੇ ਆਪਣੇ ਸੈਨੇਟਰ ਮੁਸ਼ਾਹਿਦ ਹੁਸੈਨ ਸਈਦ ਸਾਹਿਬ ਨੇ ਕਿਹਾ ਅਸੀਂ ਤਾਂ ਆਨੇ ਨਾ 17 ਸੀਟਾਂ, ਉਹਨਾਂ ਕਿਹਾ 28 ਸੀਟਾਂ ਸਨ ਇਹਨਾਂ ਦੀਆਂ, 17 ਨਹੀਂ 28 ਸੀਟਾਂ ਸਨ ਉਹਨਾਂ ਨੇ ਕਿਹਾ ਟੋਟਲ ਇਹਨਾਂ ਦੀਆਂ ਕੌਮੀ ਅਸੈਂਬਲੀ 'ਚ। ਤੁਹਾਨੂੰ ਪਤਾ ਹਕੂਮਤ ਬਣਾਉਣ ਵਾਸਤੇ ਕਮ ਅਜ਼ ਕਮ ਕੋਈ 180 ਸੀਟਾਂ ਚਾਹੀਦੀਆਂ ਹੁੰਦੀਆਂ ਨੇ, ਉਹਨਾਂ ਕਿਹਾ ਜੀ 28 ਸੀਟਾਂ ਨੇ ਟੋਟਲ ਸਾਡੀਆਂ, ਅਤੇ ਇਹ ਸਾਡੀ ਸੂਰਤ ਹਾਲ ਹੈ। ਇਹ ਇਹਨਾਂ ਦਾ ਹਿਸਾਬ ਕਿਤਾਬ ਬਣਿਆ। ਅੱਛਾ ਜੀ, ਇਹ ਇੱਕ ਤਸਵੀਰ ਵੇਖੋ, ਇਹ ਬੜੀ ਜ਼ਬਰਦਸਤ ਤਸਵੀਰ ਜੇ। ਉੱਤੇ ਜਿਹੜਾ ਥੱਲੇ ਜਿਹੜਾ ਪਾਣੀ ਹੈ, ਜੇਲ੍ਹ ਹੋਣਾ ਮੈਨੂੰ ਲੱਗਦਾ,
ਤੇ ਉਹ ਕਿਸੇ ਲਿਖਿਆ ਵੀ ਥੱਲੇ ਮੋਦੀ ਨੇ ਪਾਣੀ ਬੰਦ ਕੀਤਾ ਤੇ ਉੱਤੇ ਜਿਹੜਾ ਉਹ ਚੌਧਰੀ ਨੇ ਜਿਹੜੀ ਉਹ ਟ੍ਰੈਫਿਕ ਬੰਦ ਕੀਤੀ। ਮਤਲਬ ਪਾਕਿਸਤਾਨੀਆਂ ਨੂੰ ਹਰ ਪਾਸਿਓਂ ਬੰਦ ਕੀਤਾ। ਪੁਲ ਦੇ ਉੱਤੋਂ ਟ੍ਰੈਫਿਕ ਨਹੀਂ ਲੰਘ ਸਕਦੀ, ਥੱਲੇੋਂ ਪਾਣੀ ਨਹੀਂ ਲੰਘ ਸਕਦਾ। ਦੋਵੇਂ ਹੀ ਚੰਗੇ ਜੁੜੇ ਨੇ ਮੈਂ ਆਖਾਂਗਾ ਪਾਕਿਸਤਾਨ ਨੂੰ। ਅੱਛਾ ਜੀ, ਆਸਮਾ ਸ਼ਰਾਜ਼ੀ ਸਾਹਿਬ ਸਾਡੀ ਸਰਕਾਰੀ ਹਾਜਣ, ਤੁਹਾਨੂੰ ਚੇਤੇ ਹੋਏਗਾ ਕਿ ਭੈਣ ਸਾਡੀ ਜਿਹੜੀ ਹੈ ਇਹ ਭੁਲੇਖੇ ਨਾਲ ਜਿਹਨੇ ਸਰਕਾਰੀ ਹੱਜ, ਪਹਿਲਾਂ ਕਦੀ ਤੁਸੀਂ ਵੈਸੇ ਇਹ ਸਾਇੰਸ ਸੁਣੋ, ਕਦੇ ਕਿਸੇ ਬੰਦੇ ਨੇ, ਚਲੋ ਬੰਦੇ ਨੇ ਭੁਲੇਖੇ ਨਾਲ ਛਿੱਕ ਮਾਰ ਦਿੰਦਾ, ਬੰਦਾ ਭੁਲੇਖੇ ਨਾਲ ਬੰਦਾ ਕਿਸੇ ਦੀ ਸ਼ਾਇਦ ਚੁੱਕ ਕੇ ਖਾ ਜਾਂਦਾ, ਭੁਲੇਖੇ ਨਾਲ ਬੰਦਾ ਆਂਦਾ ਵੀ ਅੱਜ ਇਤਵਾਰ ਦਾ ਨਹੀਂ ਪੀਰ ਦਾ ਦੇਣਾ, ਚਲੋ ਇੰਨਾ ਕੁ ਭੁਲੇਖਾ ਹੋ ਜਾਂਦਾ। ਕਦੀ ਇਹ ਭੁਲੇਖਾ ਹੋਇਆ ਵੀ ਬੰਦਾ ਜਾਵੇ ਪਾਕਿਸਤਾਨ ਤੋਂ, ਹੱਜ ਕਰੇ, ਹੱਜ ਕਰਕੇ ਵਾਪਸ ਆ ਜਾਏ, 2 ਸਾਲ ਲੰਘ ਜਾਣ, ਉਹਨੂੰ ਕੋਈ ਪੁੱਛੇ ਵੀ ਤੂੰ ਕੀ ਕੀਤਾ, ਆਖੇ ਮੈਂ ਤਾਂ ਭੁਲੇਖੇ ਨਾਲ ਹੱਜ ਕਰ ਲਿਆ ਸੀ। ਕਦੀ ਇਹ ਸੁਣਿਆ ਜੀ? ਉਹ ਸ਼ੁਕਰ ਕਰੋ ਭਾਈ, ਇਸ ਤੋਂ ਅਗਲਾ ਵਰਜਨ ਨਹੀਂ ਆ ਜਾਂਦਾ। ਲੋਕ ਭੁਲੇਖੇ ਨਾਲ ਵਿਆਹ ਨਹੀਂ ਕਰ ਲੈਂਦੇ, ਭੁਲੇਖੇ ਨਾਲ ਨਿਆਣੇ ਨਹੀਂ ਜੰਮ ਲੈਂਦੇ, ਬਾਅਦ ਚਾਕਣ ਵੀ ਲੈ ਕੇ ਜਾਓ ਨਿਆਣੇ ਜਿੱਥੇ ਖੜਨੇ ਨੇ। ਮੈਂ ਤਾਂ ਭੁਲੇਖੇ ਨਾਲ ਹੀ ਜੰਮ ਛੱਡਿਆ ਸੀ। ਤੇ ਇਹ ਭੈਣ ਸਾਡੀ ਨੇ ਚੰਗਾ ਸਿਰਫ ਹੱਜ ਤੇ ਹੀ ਕੰਮ ਮੁਕਾ ਦਿੱਤਾ। ਇਹਨਾਂ ਨੂੰ ਜਦੋਂ ਪੁੱਛਿਆ ਵੀ ਤੁਸੀਂ ਇਹ ਗੁਰਬਾ ਮਸਾਕੀਨ ਜਿਹੜੇ ਨੇ, ਜਿਹੜੀਆਂ ਬੇਵਾ ਨੇ, ਯਤੀਮ ਨੇ, ਨਾਦਾਰ ਨੇ, ਉਹਨਾਂ ਵਾਸਤੇ ਸਰਕਾਰੀ ਹੱਜ ਦੇ ਪੈਸੇ ਸਨ ਤੇ ਤੁਸੀਂ ਇਹ 'ਤੇ ਹੱਜ ਕੀਤਾ। ਉਹਨਾਂ ਕਿਹਾ ਮੈਂ ਪਹਿਲਾਂ ਤਾਂ ਮੰਨਦੀ ਨਹੀਂ ਸੀ, ਉਹਨੇ ਕਿਹਾ ਕੀਤਾ ਤੇ ਕੀਤਾ, ਮੇਰੀ ਮਰਜ਼ੀ ਮੈਂ ਕੀਤਾ। ਫਿਰ ਜਿਸ ਵੇਲੇ ਬਹੁਤਾ ਉਹਨਾਂ ਨੇ ਰਗੜਿਆ ਤੇ ਉਦੋਂ ਆਖਿਆ ਵੀ ਇਹ ਭੁਲੇਖੇ ਨਾ ਹੋ ਗਿਆ, ਮੈਂ ਪੈਸੇ ਦੇ ਦਿਆਂਗੀ। ਹੁਣ ਇਹਨਾਂ ਕੋਲੋਂ ਭੁਲੇਖੇ ਨਾਲ ਇੱਕ ਹੋਰ ਕੰਮ ਹੋ ਗਿਆ, ਕੱਲ੍ਹ ਦੀਆਂ ਮਾਫੀਆਂ ਮੰਗਣ ਡਈ। ਲੇਕਿਨ ਇੱਕ ਗੱਲ ਹੈ ਜਿਹਦੇ ਨਾਲ ਖਲੋਂਦੀ, ਪੂਰੀ ਜੁਰਤ ਦੇ ਨਾਲ ਖਲੋਂਦੀ, ਬਿਲਕੁਲ ਪੂਰੀ ਜੁਰਤ ਦੇ ਨਾਲ। ਹੁਣ ਬਾਜੀ ਨੇ ਇੱਕ ਟਵੀਟ ਕੀਤਾ, ਪੂਰੀ ਦੁਨੀਆ ਦੇ ਵਿੱਚ ਇਸਰਾਈਲ ਦੇ ਜਿੰਨੇ ਵੀ ਸਪੋਰਟਰ ਸਨ ਉਹ ਇਸਰਾਈਲ ਹੈਸ਼ਟੈਗ ਲਾ ਕੇ ਤੇ ਇਸਰਾਈਲ ਨੂੰ ਟਵੀਟ ਕਰ ਰਹੇ ਸਨ। ਇਹਨਾਂ ਦੀਆਂ ਤਸਵੀਰਾਂ ਵੀ ਆਈਆਂ ਸਨ ਅਮਰੀਕੀ ਅੰਬੈਸੀ 'ਚ, ਦੂਸਰੀ ਅੰਬੈਸੀ ਦੇ ਵਿੱਚ, ਮੇਰਾ ਮਤਲਬ ਮੀਟਿੰਗਸ ਦੀਆਂ ਦੂਸਰੀਆਂ ਬਾਜੀ ਦੀਆਂ। ਤੇ ਬਾਜੀ ਨੇ ਹੁਣ ਪਤਾ ਨਹੀਂ ਕਿਸ ਦੇ ਕਹਿਣ ਦੇ ਉੱਤੇ ਟਵੀਟ ਕੀਤਾ ਜਾਂ ਭੁਲੇਖੇ ਨਾਲ ਆਪੇ ਹੀ ਕਰਤਾ। ਬਹਰਹਾਲ ਇਸਰਾਈਲ ਦੀ ਸਪੋਰਟ 'ਚ ਟਵੀਟ ਕਰਤਾ। ਪਾਕਿਸਤਾਨ ਪੂਰੇ 'ਚ ਹਾਲਾ ਲਾਲਾ ਮਚ ਗਈ ਕਿ ਜੀ ਇਹ ਕੀ ਆਸਮਾ ਸ਼ਰਾਜ਼ੀ ਸਾਹਿਬਾਂ ਨੇ ਟਵੀਟ ਕਰ ਦਿੱਤਾ। ਫਿਰ ਇਹਨਾਂ ਉਹਨੂੰ ਉਹ ਇੰਜ ਕਰਕੇ ਜਿਹੜਾ ਨਾ ਉਹ ਇਹਨਾਂ ਨੇ ਖਾ ਲਿਆ ਉਸ ਟਵੀਟ ਨੂੰ, ਉਹਨੂੰ ਮਤਲਬ ਡਿਲੀਟ ਕਰ ਦਿੱਤਾ। ਤੇ ਇਹਨਾਂ ਨੇ ਆਖਿਆ ਮੇਰੇ ਕੋਲੋਂ ਭੁਲੇਖੇ ਨਾਲ। ਹੁਣ ਮਾਫੀਆਂ ਮੰਗਦੇ ਫਿਰਦੇ ਨੇ ਕਿ ਮੇਰੇ ਕੋਲ ਭੁਲੇਖੇ ਨਾ, ਪਰ ਮਾਫੀਆਂ ਵੀ ਗੰਦੀਆਂ ਗਾਲਾਂ ਕੱਢ ਕੇ ਮੰਗਦੀ ਹੈ ਬਾਜੀ, ਮਾਸ਼ਾਅੱਲਾ। ਮਤਲਬ ਮਾਫੀ ਵੀ ਜਿਹੜੀ ਹੈ ਉਹ ਵੀ ਇੰਜ ਨਹੀਂ ਮੰਗਦੀ ਵੀ ਚਲੋ ਮੇਰੇ ਕੋਲ ਭੁਲੇਖਾ ਹੋ ਗਿਆ ਮੈਨੂੰ ਮਾਫ ਕਰ ਦਿਓ। ਜਿਹੜੇ ਯਾਦ ਕਰਾਉਂਦੇ ਨੇ ਵੀ ਤੁਸੀਂ ਇਹ ਗਲਤ ਟਵੀਟ ਕੀਤਾ, ਉਹਨਾਂ ਨੂੰ ਅੱਗੋਂ ਗੰਦੀਆਂ ਗਾਲਾਂ ਦਿੰਦੇ ਨੇ। ਮਾਸ਼ਾਅੱਲਾ, ਕਿਆ ਜ਼ੁਬਾਨ ਹੈ, ਕਿਆ ਅੰਦਾਜ਼ ਹੈ। ਤੇ ਭੁਲੇਖੇ 'ਚ ਹੀ ਸਰਕਾਰੀ ਹੱਜ ਹੋ ਜਾਂਦਾ ਤੇ ਭੁਲੇਖੇ 'ਚ ਹੀ ਇਹ ਕੰਮ ਹੋ ਜਾਂਦਾ। ਅੱਛਾ ਜੀ, ਅੱਗੇ ਤੁਰਦੇ ਜੀ। ਅੱਗੇ ਜਨਾਬ ਹੈ ਇੱਕ ਬੜਾ ਹੀ ਜ਼ਬਰਦਸਤ ਤਗੜਾ ਜਰਨਲਿਸਟ ਹੈ, ਮੈਂ ਕਹਾਂਗਾ। ਕਈ ਵਾਰੀ ਰਾਹ ਪੁੱਠੇ ਪੈ ਜਾਂਦਾ ਹੈ, ਲੇਕਿਨ ਮੁੰਡਾ ਬੜਾ ਨੀਅਤ ਦਾ ਬੜਾ ਚੰਗਾ ਮੁੰਡਾ ਹੈ। ਇਹਦੇ ਅੰਦਰ ਇੱਕ ਅਸਲ ਸਹਾਫੀ ਦੀ ਜਿਹੜੀ ਰੂਹ ਮੌਜੂਦ ਹੈ। ਉਹਦੇ ਉੱਤੇ ਕਿਸੇ ਵੇਲੇ ਕੱਪੜਾ ਛਪੜਾ ਪਾ ਕੇ ਕੋਈ ਕੰਮ ਪਾ ਲਏ ਤਾਂ ਇਹਦੀ ਮਰਜ਼ੀ ਹੈ, ਲੇਕਿਨ ਬੰਦਾ ਹੈ ਅੰਦਰੋਂ ਠੀਕ ਹੈ। ਸ਼ਾਹਿਦ ਮੇਤਲਾ ਇਹਦਾ ਨਾਂ ਹੈ। ਇਹਨੇ ਇੱਕ ਤਜਜ਼ੀਆ ਦਿੱਤਾ, ਖਬਰ ਦਿੱਤੀ। ਉਹਨੇ ਕਿਹਾ ਜਿਹੜੇ ਨੂਨ ਲੀਗੀ ਸਹਾਫੀ ਨੇ ਨਾ, ਬੜੇ ਪੈਂਚ ਕਿਸਮ ਦੇ ਨੂਨ ਲੀਗੀ ਲਿਫਾਫੇ, ਜਾਂ ਚਲੋ ਸਹਾਫੀ ਕਹਿ ਲੈਣੇ, ਲਿਫਾਫੇ ਨਹੀਂ। ਉਹਨਾਂ ਕਿਹਾ ਜੀ ਅੱਜ ਕੱਲ੍ਹ ਉਹ ਬਿਲਾਵਲ ਜ਼ਰਦਾਰੀ ਦੀਆਂ ਤਾਰੀਫਾਂ ਬੜੀਆਂ ਕਰਦੇ ਫਿਰ ਰਹੇ ਨੇ, ਅੱਜ ਕੱਲ੍ਹ ਬਿਲਾਵਲ ਜ਼ਰਦਾਰੀ ਨੂੰ ਚੁੱਕ ਰਹੇ ਨੇ। ਉਹਨੇ ਕਿਹਾ ਨੂਨ ਲੀਗ ਵਾਲੇ ਫਿਕਰ ਕਰਨ ਕਿਤੇ ਅੱਗੋਂ ਬਿਲਾਵਲ ਜ਼ਰਦਾਰੀ ਪ੍ਰਾਈਮ ਮਿਨਿਸਟਰ ਤਾਂ ਨਹੀਂ ਬਣ ਰਿਹਾ ਸ਼ਹਿਬਾਜ਼ ਸ਼ਰੀਫ ਦੇ ਥਾਂ 'ਤੇ, ਕਿਉਂਕਿ ਜਿੰਨੇ ਗੰਦ ਦਾ ਟੋਕਰਾ ਇਸ ਵੇਲੇ ਬਿਲਾਵਲ ਜ਼ਰਦਾਰੀ ਨੇ ਚੁੱਕਿਆ ਤੁਹਾਡੇ ਸਾਹਮਣੇ। ਹਰ ਸ਼ੈ ਹੀ ਆਪਣੇ ਗੱਲ ਲਈ ਆਉਂਦਾ, ਸਾਰਾ ਜੋ ਮੰਦਾ ਚੰਗਾ ਹੈ ਉਹ ਚੁੱਕੀ ਆਉਂਦਾ। ਮੈਨੂੰ ਲੱਗਦਾ ਵੀ ਚੌਧਰੀ ਨੇ ਹੁਣ ਉਹਦੇ ਜਿਹੜਾ ਨਾ ਥਾਪੀ ਮਾਰੀ ਹੈ ਵੀ ਤੈਨੂੰ ਪ੍ਰਾਈਮ ਮਿਨਿਸਟਰ ਬਣਾਉਣਾ ਤੇ ਤੂੰ ਚੜ੍ਹ ਜਾ ਹੁਣ ਬਲੀ। ਤੇ ਲੱਗਦਾ ਕਿ ਅੱਜ ਕੱਲ੍ਹ ਉਹੀ ਕਰਵਾ ਰਿਹਾ। ਇਹ ਸ਼ਾਇਦ ਮੇਤਲਾ ਸਾਹਿਬ ਕਹਿੰਦੇ ਨੇ ਵੀ ਨੂਨ ਲੀਗ ਵਾਲੇ ਜ਼ਰਾ ਖਿਆਲ ਕਰਨ। ਤੇ ਚੌਧਰੀ ਨੇ ਨਵਾਜ਼ ਸ਼ਰੀਫ ਸਾਹਿਬ ਦੀ ਜਿਹੜੀ ਲਾਸਟਿਕ ਹੈ, ਸੁੱਥਣ ਦੀ ਲਾਸਟਿਕ, ਉਹ ਲੱਗਦਾ ਬਿਲਾਵਲ ਸਾਹਿਬ ਦੇ ਹੱਥੇ ਫੜਾਤੀ ਹੈ। ਤੇ ਹੁਣ ਬਿਲਾਵਲ ਸਾਹਿਬ ਨਵਾਜ਼ ਸ਼ਰੀਫ ਸਾਹਿਬ ਨੂੰ ਜਿਹੜਾ ਉਹ ਤੰਗ ਕਰਨਗੇ। ਬਹਰਹਾਲ ਇਹ ਅੱਗੇ ਚੱਲਣੇ ਜੀ। ਅੱਗੇ ਜੀ ਰਾਹਤ ਫਤਿਹ ਅਲੀ ਖਾਨ, ਉਹਨਾਂ ਨੇ ਇੱਕ ਮੈਸੇਜ ਛੱਡਿਆ। ਉਹਨਾਂ ਆਖਿਆ ਜੀ ਸ਼ਹਿਬਾਜ਼ ਸ਼ਰੀਫ ਤੋਂ ਵੱਡਾ ਲੀਡਰ ਕੋਈ ਨਹੀਂ। ਨਾਲ ਰਾਣਾ ਮਸ਼ਹੂਦ ਸਾਹਿਬ, ਉਹੀ ਜਿਹੜੇ ਜ਼ਾਕਿਰ ਨਾਇਕ ਸਾਹਿਬ ਨੂੰ ਲੈਣ ਗਏ ਸਨ, ਉਹੀ ਜਿਨ੍ਹਾਂ ਦਾ ਤੁਹਾਨੂੰ ਅਸੀਂ ਇੱਕ ਵੀਡੀਓ ਵਿਖਾਇਆ ਸੀ ਪੈਸੇ ਫੜਨ ਦਾ। ਉਹਨਾਂ ਕਿਹਾ ਵੀ ਇਹ ਦੋਵਾਂ ਬੰਦਿਆਂ ਨਾਲ ਦਾ ਬੰਦਾ ਦੁਨੀਆ 'ਤੇ ਕੋਈ ਨਹੀਂ। ਮੈਂ ਤਾਂ ਪੂਰੀ ਦੁਨੀਆ ਫਿਰ ਕੇ ਵੇਖੀ। ਉਹਨਾਂ ਕਿਹਾ ਮੈਂ ਇਸ ਵੇਲੇ ਕੈਨੇਡਾ ਔਰ ਅਮਰੀਕਾ ਕੌਨਸਰਟ 'ਤੇ ਆਇਆ ਅਤੇ ਜਿੰਨਾ ਇਹ ਕੰਮ, ਉਹਨਾਂ ਕਿਹਾ ਮੈਂ ਕੋਈ ਸਿਆਸੀ ਗੱਲ ਨਹੀਂ ਕਰ ਰਿਹਾ, ਜਿੰਨਾ ਇਹ ਕੰਮ ਕਰ ਰਹੇ ਨੇ ਉਹਨਾਂ ਕੰਮ ਚੰਗਾ ਨੇ। ਲਤੀਫਾ ਮੈਨੂੰ ਚੇਤੇ ਆ ਗਿਆ, ਮਲਕਾ ਨੇ ਬੰਦੇ ਘੱਲੇ। ਇਹ ਕੋਈ ਮੈਂ ਉਹਨਾਂ ਨੂੰ ਨਹੀਂ ਕਹਿ ਰਿਹਾ, ਦੇਖੋ ਉਹ ਤਾਂ ਬਹੁਤ ਵੱਡੇ ਸਿੰਗਰ ਨੇ, ਗਾਇਕ ਨੇ, ਮੇਰੇ ਲਈ ਬੜੇ ਇਹਤਰਾਮ ਦੀ ਜਗ੍ਹਾ 'ਤੇ ਨੇ। ਲੇਕਿਨ ਮੈਂ ਤਾਂ ਇੱਕ ਜਨਰਲ ਲਤੀਫਾ ਤੁਹਾਨੂੰ ਸੁਣਾ ਰਿਹਾ। ਇਹ ਇੱਕ ਵਾਰੀ ਜਿਹੜਾ ਆਪਣਾ ਮਲਕਾ ਬਰਤਾਨੀਆ ਸੀ, ਉਹਨੇ ਆਖਿਆ ਵੀ ਜਿਹੜੀ ਜੰਗ ਲੱਗੀ ਸੀ ਨਾ, ਜੰਗੇ ਅਜ਼ੀਮ 2, ਉਹਦੇ ਵਾਸਤੇ ਹਿੰਦੁਸਤਾਨ ਤੋਂ ਬੰਦੇ ਭਰਤੀ ਕਰੋ। ਅਤੇ ਉਹ ਜਿਸ ਵੇਲੇ ਉਹਨਾਂ ਘਰ ਘੱਲੇ ਅਤੇ ਘਰ ਦੀ ਕੁੰਡੀ ਖੜਕਾਈ, ਘਰ ਸੀ ਮੀਰ ਆਲਮਾਂ ਦਾ। ਉਹਨਾਂ ਪੁੱਛਿਆ ਵੀ ਹਾਂਜੀ, ਉਹਨਾਂ ਕਿਹਾ ਪੁੱਤਰ ਦੱਸੋ। ਉਹਨਾਂ ਕਿਹਾ ਜੀ ਮਲਕਾ ਵੱਲੋਂ ਆਏ ਆ, ਤੁਹਾਡਾ ਪੁੱਤਰ ਦਾ ਨਾਂ ਹੈ ਅਤੇ ਉਹਨੂੰ ਅਸੀਂ ਜਿਹੜਾ ਨਾ ਉਹ ਕਰਨਾ ਫੌਜ 'ਚ ਭਰਤੀ, ਅਤੇ ਉੱਥੇ ਜਾ ਕੇ ਉਹਨੇ ਲੜਾਈ ਲੜਨੀ ਹੈ ਮਲਕਾ ਦੀ ਫੌਜ ਦੇ ਵਿੱਚ, ਉੱਥੇ ਯੂਰਪ ਜਾ ਕੇ। ਉਹਨੇ ਕਿਹਾ ਪੁੱਤਰ ਤੁਹਾਨੂੰ ਪਤਾ ਕਿਹਨਾਂ ਦਾ ਘਰ ਹੈ? ਉਹਨਾਂ ਕਿਹਾ ਹਾਂਜੀ। ਉਹਨੇ ਕਿਹਾ ਕਿਹਨਾਂ ਦਾ ਹੈ? ਉਹਨੇ ਕਿਹਾ ਮੀਰ ਆਲਮਾਂ ਦਾ। ਉਹਨੇ ਕਿਹਾ ਪੁੱਤਰ ਜੇ ਪਤਾ ਵੀ ਹੈ ਤੁਹਾਨੂੰ
ਤੇ ਮਲਕਾ ਨੂੰ ਵੀ ਪਤਾ ਹੈ, ਤੇ ਜੇ ਕੰਮ ਸਾਡੇ ਤੱਕ ਅੱਪੜ ਗਿਆ ਤੇ ਮਲਕਾ ਨੂੰ ਆਖੋ ਸੁਲ੍ਹਾ ਹੀ ਕਰ ਲੈ। ਤੇ ਮੈਂ ਵੀ ਸ਼ਬਾਜ਼ ਸ਼ਰੀਫ ਸਾਹਿਬ ਨੂੰ ਇਹ ਆਖਾਂਗਾ ਵੀ ਰਾਹਤ ਫਤਿਹ ਅਲੀ ਖਾਨ ਸਾਹਿਬ ਚੰਗਾ ਧਾਮਾਂ ਵਜਾਉਣ ਡਏ ਸਨ, ਤਬਲਾ ਵਜਾਉਣ ਡਏ ਸਨ, ਆਪਣੀ ਕੋਈ ਮੇਰਾ ਸੰਗਤ ਕਰ ਰਹੇ ਸਨ, ਤੇ ਜੇ ਉਹਨਾਂ ਨੂੰ ਡੱਕ ਕੇ ਹੁਣ ਕੰਮ ਇੱਥੋਂ ਤੱਕ ਅੱਪੜ ਗਿਆ ਵੀ ਉਹਨਾਂ ਦੇ ਕੋਲੋਂ ਵੀਡੀਓ ਮੈਸੇਜ ਆਪਾਂ ਲੈਣੇ ਆ, ਤੇ ਮੇਰਾ ਉਹਦਾ ਡਿਆਲਾ ਹੀ ਚਲੇ ਜਾਓ, ਮੈਂ ਬਾਕੀ ਤੁਹਾਡੀ ਮਰਜ਼ੀ ਹੈ। ਅੱਛਾ ਚਲੋ ਜੀ ਅੱਗੇ ਚੱਲਨੇ ਜੀ। ਅੱਗੇ ਮੁਸਤਫੈਨ ਸਾਹਿਬ ਜਿਹੜੇ ਨੇ, ਮੁਸਤਫੈਨ ਕਾਜ਼ਮੀ, ਜਿਨ੍ਹਾਂ ਨੇ ਕਾਜ਼ੀ ਸਾਹਿਬ ਨੂੰ ਫਰਾਡੀ ਸਾਹਿਬ ਆਖਿਆ ਸੀ, ਉਹਨਾਂ ਨੂੰ ਪੁਲਿਸ ਨੇ ਚੁੱਕ ਲਿਆ ਜੀ। ਉਹ ਕੱਲ੍ਹ ਤੇ ਨਹੀਂ ਚੁੱਕਿਆ, ਚੰਗਾ ਹੋਇਆ ਉਹਨਾਂ 2 ਦਿਨ ਚੰਗੇ ਭਰਵੇਂ ਕਿਸਮ ਦੇ ਇੰਟਰਵਿਊ ਦਿੱਤੇ। ਕਾਜ਼ੀ ਸਾਹਿਬ ਨੂੰ ਚੰਗਾ ਗਰਮਾਲਾ ਤੇ ਰੰਦਾ ਮਾਰਿਆ ਉਹਨਾਂ ਨੇ ਹਰ ਇੰਟਰਵਿਊ 'ਚ। ਉਹਨਾਂ ਦੱਸਿਆ ਵੀ ਬੜਾ ਬੇਸ਼ਰਮ ਬੰਦਾ, ਚੀਫ ਜਸਟਿਸ ਬਣਨ ਦੇ ਕਾਬਿਲ ਨਹੀਂ ਸੀ, ਪਰ ਉਹਨਾਂ ਨੂੰ ਹੁਣ ਇਹਨਾਂ ਨੇ ਚੁੱਕ ਲਿਆ। ਕੋਈ ਗੱਲ ਨਹੀਂ, ਜ਼ਮਾਨਤ ਹੋ ਜਾਏਗੀ ਇਨਸ਼ਾਅੱਲਾ, ਚੁੱਕ ਵੀ ਲੈਣਗੇ, 1 ਦਿਨ ਰੱਖ ਲੈਣਗੇ, 2 ਦਿਨ ਰੱਖ ਲੈਣਗੇ। ਬਜ਼ੁਰਗ ਆਦਮੀ ਨੇ ਜਿਹੜੇ ਮੁਸਤਫੈਨ ਕਾਜ਼ਮੀ ਸਾਹਿਬ ਨੇ, ਔਰ ਬੜੇ ਦਬੰਗ ਵਕੀਲ ਨੇ ਸੁਪਰੀਮ ਕੋਰਟ ਦੇ, ਅਤੇ ਇਨਸ਼ਾਅੱਲਾ ਉਹਨਾਂ ਨੂੰ ਅੱਜ ਵਕੀਲ ਵੀ ਪਾਰਟੀ ਸਾਡੀ ਪ੍ਰੋਵਾਈਡ ਕਰੇਗੀ। ਮੈਂ ਵੀ ਫਾਲੋ ਅਪ ਰੱਖਾਂਗਾ ਇਹਦੇ ਉੱਤੇ ਇਨਸ਼ਾਅੱਲਾ, ਬਾਹਰ ਆਉਣਗੇ ਉਹ ਜਲਦੀ। ਲੇਕਿਨ ਇਹ ਵੀ ਕਾਜ਼ੀ ਸਾਹਿਬ ਨੇ ਆਪਣੇ ਆਪ ਨੂੰ ਮਜ਼ੀਦ ਐਕਸਪੋਜ਼ ਕਰ ਲਿਆ। ਅੱਛਾ ਜੀ, ਇਹ ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਕਸੂਰ ਦੇ ਇੱਕ 12 ਸਾਲਾ ਬੱਚੇ ਦੇ ਉੱਤੇ ਇੱਕ ਹੀ ਥਾਣੇ ਦੇ ਵਿੱਚ 52 ਮੁਕੱਦਮੇ ਕਰ ਦਿੱਤੇ ਨੇ। 52 ਇਹ 52 ਮੁਕੱਦਮੇ ਕਰ ਦਿੱਤੇ ਨੇ। ਇਹ ਸ਼ਹਿਬਾਜ਼ ਰਿਜ਼ਵੀ ਸਾਹਿਬ ਲਾਹੌਰ ਹਾਈ ਕੋਰਟ ਦੇ ਵਿੱਚ ਜਿਹੜੇ ਜਸਟਿਸ ਸ਼ਹਿਬਾਜ਼ ਰਿਜ਼ਵੀ ਸਾਹਿਬ ਨੇ, ਉਹ ਇਹ ਸੁਣ ਰਹੇ ਨੇ ਕੇਸ। ਔਰ ਕਸੂਰ ਦਾ ਇੱਕ ਜਿਹੜਾ ਹੈ ਉਹ ਥਾਣਾ ਹੈ, ਔਰ ਬੱਚੇ ਦੇ ਉੱਤੇ ਮੋਟਰਸਾਈਕਲ ਚੋਰੀ ਔਰ ਇਸ ਤਰ੍ਹਾਂ ਦੇ ਪਰਚੇ। ਅੱਛਾ ਹੁਣ ਇਹਦੇ ਵਿੱਚ 2 ਸਾਈਡਾਂ ਹੋ ਸਕਦੀਆਂ ਨੇ। ਇੱਕ ਤੇ ਘਰ ਵਾਲੇ ਇਲਜ਼ਾਮ ਲਾ ਰਹੇ ਨੇ ਕਿ ਪੁਲਿਸ ਵਾਲਿਆਂ ਨੇ ਪੈਸੇ ਮੰਗਣ ਵਾਸਤੇ ਇੰਨੇ ਪਰਚੇ ਕੀਤੇ ਨੇ, ਇਹਦੀ ਇੱਕ ਵਰਜਨ। ਇਹਦਾ ਦੂਜਾ ਵਰਜਨ ਇਹ ਹੋ ਸਕਦਾ ਹੈ ਕਿ ਬੱਚਾ ਜਿਹੜਾ ਉਹ 12 ਸਾਲ ਦਾ ਨਾ ਹੋਵੇ, ਕਿਉਂਕਿ ਪਾਕਿਸਤਾਨ 'ਚ ਉਮਰ ਵੀ ਅੱਗੇ ਪਿੱਛੇ ਲਿਖਾ ਦਿੰਦੇ ਨੇ। ਬੱਚਾ 16-17 ਸਾਲ ਦਾ ਹੋਵੇ, ਉਹਦੇ ਕੋਲੋਂ ਕੋਈ ਗੈਂਗ ਸਾਈਕਲ ਚੋਰੀ ਕਰਾਉਂਦਾ ਹੋਵੇ, ਉਹਨੇ ਕੋਈ 2 4 5 10 20 100 ਦਰਜਨ ਸਾਈਕਲ ਚੋਰੀ ਕੀਤੇ ਹੋਣ, ਉਹਦੀ ਪਦਾਸ਼ ਤੇ ਉਹਦੇ ਤੇ ਇੰਨੇ ਪਰਚੇ ਹੋਣ, ਔਰ ਇਸ ਵਜ੍ਹਾ ਤੋਂ ਉਹ ਜਿਹੜਾ 52 FIRs ਉਹਦੇ ਖਿਲਾਫ ਹੋਣ। ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿਸੇ ਓਨੈਸਟ ਆਫਿਸਰ ਦੇ ਕੋਲੋਂ। ਅਸੀਂ ਜਸਟਿਸ ਸ਼ਹਿਬਾਜ਼ ਰਿਜ਼ਵੀ ਸਾਹਿਬ ਕੋਲੋਂ ਐਕਸਪੈਕਟ ਕਰਾਂਗੇ ਕਿ ਇਹਦੀ ਫੇਅਰ ਇਨਵੈਸਟੀਗੇਸ਼ਨ ਕਰਵਾਉਣ, ਔਰ ਅਗਰ ਬੱਚੇ ਨੇ ਕੰਮ ਕੀਤਾ ਹੈ ਤਾਂ ਉਹਨੂੰ ਜੇਲ੍ਹ ਰੱਖਣ ਦੀ ਬਜਾਏ ਕਿਸੇ ਸਕੂਲ ਉਹਦੀ ਰੀਹੈਬਿਲੀਟੇਸ਼ਨ, ਉਹਦੇ ਮਾਂ-ਬਾਪ ਨੂੰ, ਸਾਰਿਆਂ ਨੂੰ ਕੋਈ ਮੇਰਾ ਉਹਦੇ ਬੱਚੇ ਦਾ ਕਰੀਅਰ ਬਚਾਉਣ ਦੀ ਕੋਸ਼ਿਸ਼ ਕਰਨ। ਲੇਕਿਨ ਇਹ ਜਿਹੜੀ 52 FIR ਹੈ ਨਾ, ਇਹ ਕਈ ਵਾਰੀ ਅਸੀਂ ਅਚਾਨਕ ਲਾਠੀ ਲੈ ਕੇ ਪੁਲਿਸ ਦੇ ਮਗਰ ਵੀ ਚੜ੍ਹ ਜਾਂਦੇ, ਇਹ ਐਡਾ ਸਾਦਾ ਕੰਮ ਨਹੀਂ ਲੱਗਦਾ ਜਿੱਡਾ ਹੈ। ਅੱਛਾ ਜੀ, ਅੱਗੇ ਖਬਰਾਂ ਤੇ ਹੋਰ ਵੀ ਨੇ, ਲੇਕਿਨ ਇਹ ਇੱਕ ਖਬਰ ਮੇਰੇ ਵਾਸਤੇ ਬੜੀ ਇੰਪੋਰਟੈਂਟ ਹੈ, ਮੈਂ ਤੁਹਾਡੇ ਸਾਹਮਣੇ ਰੱਖਣੀ। ਇਹ 2 ਖਬਰਾਂ ਨੇ, ਇਹ 2 ਤਸਵੀਰਾਂ ਵੇਖੋ। ਇਹ ਜਿਹੜੀ ਤੁਹਾਨੂੰ ਤਸਵੀਰ ਅਸੀਂ ਵਿਖਾ ਰਹੇ, ਇਹ ਕੋਈ ਹਿਬਾ ਬੁਖਾਰੀ ਸਾਹਿਬਾਂ ਨੇ। ਮੈਂ ਤੇ ਇਹਨਾਂ ਨੂੰ ਡਰਾਮਿਆਂ 'ਚ ਨਹੀਂ ਵੇਖਿਆ, ਲੇਕਿਨ ਸੋਸ਼ਲ ਮੀਡੀਆ ਤੇ ਕਿਉਂਕਿ ਇੰਨੀ ਕੁ ਖੱਪ ਪਈ, ਇੰਨਾ ਕੁ ਰੌਲਾ ਇਹਦੇ ਤੇ ਪਿਆ ਕਿ ਮੈਂ ਆਖਿਆ ਤੇ ਗੱਲ ਜ਼ਰੂਰ ਕਰੀਏ। ਪਿੰਡਾਂ ਵਾਲੇ ਬੰਦੇ ਮੈਨੂੰ ਵੇਖਦੇ ਨੇ, ਸਿਆਣੇ ਬੰਦੇ ਵੇਖਦੇ ਨੇ, ਉਹਨਾਂ ਨਾਲ ਇਸ ਗੱਲ ਤੇ ਗੱਲ ਕਰੀਏ। ਇਹ ਹੁਣ ਤੁਸੀਂ ਵੇਖਿਆ ਵੀ ਇੱਕ ਤਸਵੀਰ ਦੇ ਵਿੱਚ ਇੱਕ ਬੱਚੀ ਏ, ਉਹ ਸਕੂਲ ਦੇ ਵਿੱਚੋਂ ਅਵਾਰਡ ਲੈ ਰਹੀ ਹੈ, ਅਤੇ ਉਹਨੇ ਸ਼ਟਲਕੌਕ ਵਾਲਾ ਬੁਰਕਾ ਪਾਇਆ, ਅਤੇ ਉਹਦੇ ਉੱਤੇ ਬੜੀ ਜਨਾਬ ਤਨਕੀਦ ਹੋਈ ਉਸ ਬੱਚੀ 'ਤੇ ਵੀ, ਉਹਦੇ ਘਰ ਵਾਲਿਆਂ 'ਤੇ ਵੀ, ਔਰ ਤਨਕੀਦ ਕੀਤੀ ਲਿਬਰਲਸ ਨੇ, ਜਿਹੜੇ ਮਾਡਰਨ ਲੋਕ ਨੇ, ਕਿ ਇਹਦਾ ਸਾਹ ਕੁੱਟਿਆ ਗਿਆ ਹੈ, ਵੇਖੋ ਇਹਨੂੰ ਜਾਨਵਰ ਤਰ੍ਹਾਂ ਟਰੀਟ ਕੀਤਾ, ਇਹਨੂੰ ਬੁਰਕਾ ਪਾਇਆ। ਹੁਣ ਪਤਾ ਨਹੀਂ ਉਸ ਬੱਚੀ ਆਪ ਪਾਇਆ, ਉਸ ਇਲਾਕੇ ਦਾ ਮਾਹੌਲ ਇਸ ਤਰ੍ਹਾਂ ਦਾ, ਉਹਦੇ ਕੋਲੋਂ ਕਿਸੇ ਨੇ ਜ਼ਬਰਦਸਤੀ ਪਵਾਇਆ, ਕਿਸੇ ਉਹਨੂੰ ਪੁੱਛਿਆ ਨਹੀਂ, ਪਰ ਆਪਣੇ ਆਪਣੇ ਫਤਵੇ ਸਾਰਿਆਂ ਦਿੱਤੇ। ਹੁਣ ਇਹ ਦੂਜੇ ਪਾਸੇ ਬੱਚੀ ਹੈ ਜਿਹੜੀ ਐਕਟਰੈਸ ਹੈ। ਹੁਣ ਐਕਟਿੰਗ ਕਰਨਾ ਜਿਹੜਾ ਹੈ ਪਾਕਿਸਤਾਨ ਦੇ ਵਿੱਚ, ਡਰਾਮਿਆਂ 'ਚ, ਫਿਲਮਾਂ 'ਚ ਕੰਮ ਕਰਨਾ, ਉਹਦੇ ਖਿਲਾਫ ਨਾ ਤੇ ਕਿਸੇ ਮੌਲਵੀ ਸਾਹਿਬ ਨੇ ਕੋਈ ਫਤਵਾ ਦਿੱਤਾ, ਨਾ ਕਾਨੂੰਨ ਦੇ ਮੁਤਾਬਕ ਉਹ ਗਲਤ ਕੰਮ ਹੈ। ਮਤਲਬ ਐਕਟਿੰਗ ਕਰਨਾ ਪਾਕਿਸਤਾਨ ਦੇ ਵਿੱਚ ਨਾ ਗੈਰ ਸ਼ਰਈ ਕਰਾਰ ਦਿੱਤਾ ਹੋਇਆ, ਅਤੇ ਨਾ ਹੀ ਕਿਸੇ ਕਾਨੂੰਨ ਦੇ ਖਿਲਾਫ ਹੈ। ਇਹਦਾ ਮਤਲਬ ਹੈ ਇਹ ਜਿਹੜੀ ਹਿਬਾ ਬੁਖਾਰੀ ਸਾਹਿਬਾਂ ਨੇ, ਇਹ ਕੋਈ ਐਸਾ ਕੰਮ ਨਹੀਂ ਕਰਦੀ ਜਿਹੜੀ ਨਜਾਇਜ਼ ਕਰਾਰ ਦਿੱਤਾ ਹੋਇਆ, ਕੰਮ ਐਸਾ ਕਰਦੀ ਹੈ ਜਿਹੜੀ ਜਾਇਜ਼। ਹੁਣ ਉਹਦਾ ਜ਼ਰੀਆ ਮਾਸ਼ ਐਕਟਿੰਗ ਹੈ। ਹੁਣ ਇਹ ਖਾਤੂਨ ਜਿਹੜੀ ਹੈ, ਇਹ ਹਾਮਲਾ ਹੋ ਗਈ। ਹੁਣ ਜਿਸ ਵੇਲੇ ਉਹ ਹਾਮਲਾ ਹੋ ਗਈ, ਤੇ ਸਾਡੀਆਂ ਜਿਹੜੀਆਂ ਆਪਣੀਆਂ ਮਾਵਾਂ ਭੈਣਾਂ ਨੇ ਪਿੰਡਾਂ ਦੇ ਵਿੱਚ, ਘਰਾਂ ਦੇ ਵਿੱਚ ਜਿਹੜੀਆਂ ਕੰਮ ਕਰਦੀਆਂ ਨੇ, ਮੈਨੂੰ ਇਹ ਦੱਸੋ, ਉਹ ਆਇਆ ਜਦੋਂ ਹਾਮਲਾ ਹੋ ਜਾਂਦੀ, ਜਦੋਂ ਅਸੀਂ ਜੰਮੇ ਸਾਂ ਕਿਤੇ, ਮੇਰਾ ਮਤਲਬ ਅਸੀਂ ਸਾਰੇ, ਤੁਸੀਂ, ਅਸੀਂ ਜਿਹੜੇ ਵੀ ਸੁਣ ਰਹੇ ਹਾਂ, ਅਸੀਂ ਕਿਤੇ ਕੋਈ ਹਵਾਜ 'ਚ ਨਹੀਂ ਸੀ ਜੰਮੇ, ਜਾਂ ਕਿਸੇ ਗੰਨੇ ਦੇ ਖੇਤ 'ਚ ਤਾਂ ਨਹੀਂ ਸੀ ਜੰਮੇ ਨਾ ਵੀ ਉੱਗ ਪਏ ਸਾਂ। ਅਸੀਂ ਸਾਰੀਆਂ ਆਪਣੇ ਆਪਣੇ ਮਾਵਾਂ ਦੇ ਢਿੱਡਾਂ 'ਚ 9 ਮਹੀਨੇ ਰਹਿ ਕੇ ਤੇ ਜੰਮੇ ਨਾ। ਇਹ ਹੁਣ ਜਦੋਂ ਸਾਡੀਆਂ ਮਾਵਾਂ ਕੋਈ ਪਿੰਡ 'ਚ ਕੰਮ ਕਰਨ ਵਾਲੀ ਏ, ਕੋਈ ਆਪਣਾ ਪੱਠੇ ਪਾਉਣ ਵਾਲੀ ਏ, ਅਤੇ ਉਹ ਵੀ ਜਿਸ ਵੇਲੇ ਹਾਮਲਾ ਹੁੰਦੀਆਂ ਨੇ, ਉੱਥੇ ਉਹਨਾਂ ਦਾ ਕੰਮ ਕਿਹੜਾ ਕਿਸੇ ਹੋਰ ਨੇ ਕਰਨਾ, ਵਿਚਾਰੀਆਂ ਆਪ ਹੀ ਕਰਦੀਆਂ ਨੇ। ਸਾਰੀਆਂ ਨੇ ਆਪਣਾ ਵਕਤ ਇੰਝ ਹੀ ਧੱਕਿਆ, ਆਪਣੇ ਆਪਣੇ ਬੱਚਿਆਂ ਨੂੰ ਢਿੱਡਾਂ 'ਚ ਲੈ ਕੇ। ਮਾਂ ਦਾ ਵੇਲਾ ਕਿੱਡਾ ਔਖਾ, ਉਹ ਤਾਂ ਕੋਈ ਮਾਂ ਹੀ ਜਾਣਦੀ ਹੈ, ਕੋਈ ਹੋਰ ਤਾਂ ਨਹੀਂ ਦੱਸ ਸਕਦਾ। ਮਾਂ ਕਿੱਡੀ ਕੁਰਬਾਨੀ ਦੇ ਕੇ ਬੱਚਾ, ਪਹਿਲਾਂ ਉਹਨੂੰ ਆਪਣੇ ਪੇਟ ਦੇ ਵਿੱਚ ਉਹਦਾ ਟਾਈਮ ਪੂਰਾ ਕਰਦੀ ਹੈ, ਫਿਰ ਉਹਨੂੰ ਪੈਦਾ ਕਰਦੀ ਹੈ, ਕਿੱਡੀ ਤਕਲੀਫ 'ਚੋਂ ਕਈ ਵਾਰੀ ਮਰ ਜਾਂਦੀ ਵਿਚਾਰੀ ਪੈਦਾ ਕਰਦੀ, ਫਿਰ ਉਹਦੇ ਪਹਿਲੇ ਜਿਹੜੇ 2-4 ਸਾਲ ਨੇ ਉਹ ਕਿੱਡੇ ਔਖੇ ਨੇ, ਇਹ ਸਾਰਾ ਤੁਹਾਨੂੰ ਪਤਾ। ਹੁਣ ਮੇਰੇ ਇਹ ਹਿਬਾ ਬੁਖਾਰੀ ਸਾਹਿਬਾਂ ਦੇ ਉੱਤੇ ਜਿਸ ਵੇਲੇ ਤਨਕੀਦ ਆਈ, ਮੈਨੂੰ ਸਮਝ ਹੈ ਕਿ ਤੁਸੀਂ ਕਲਚਰ ਦੇ ਹਿਸਾਬ ਨਾਲ ਆਉਂਦੇ ਹੋ, ਇਹਨੂੰ ਕੱਜ ਲਓ, ਇਹਨੂੰ ਲੁਕਾ ਲਓ, ਚਲੋ ਠੀਕ ਹੈ, ਪਰ ਹੁਣ ਵੇਲਾ ਬਦਲ ਗਿਆ। ਹੁਣ ਉਹ ਕੋਈ ਮੈਨੂੰ ਦੱਸੋ ਕਿ ਕੋਈ ਉਹਨੇ ਆਪਣਾ ਜਿਸਮ ਨੰਗਾ ਕੀਤਾ, ਸਿਰ ਤੋਂ ਲੈ ਕੇ ਤੇ ਪੈਰਾਂ ਤੱਕ ਉਹਨੇ ਆਪਣੇ ਜਿਸਮ ਨੂੰ ਢੱਕਿਆ। ਹਾਂ ਠੀਕ ਹੈ, ਮੈਨੂੰ ਤੁਹਾਡੀ ਜਿਹੜੀ ਸਾਡੇ ਬੜੇ ਕੰਜ਼ਰਵੇਟਿਵ ਲੋਕ ਨੇ ਉਹਨਾਂ ਦੀ ਗੱਲ ਵੀ ਸਮਝ ਆਉਂਦੀ ਹੈ ਵੀ ਸਾਡੇ ਇਹੋ ਜਿਹੀ ਹਾਲਤ ਦੇ ਵਿੱਚ ਬਾਹਰ ਲੋਕਾਂ ਦੇ ਸਾਹਮਣੇ ਨਹੀਂ ਜਾਣਾ, ਪਰ ਉਹ ਦੇਖੋ ਸਾਡੀ
ਇਹ ਤੁਸੀਂ ਉਹਨਾਂ ਦੇ ਬਾਰੇ ਆਂਦੇ ਹੋ ਨਾ ਜਿਹੜੀਆਂ ਖਵਾਤੀਨ ਨਾਰਮਲੀ ਵੀ ਬਾਹਰ ਨਹੀਂ ਜਾਂਦੀਆਂ, ਉਹ ਡਰਾਮਿਆਂ 'ਚ ਕੰਮ ਕਰਦੀ ਹੈ, ਉਹ ਪਹਿਲਾਂ ਵੀ ਜਾਂਦੀ ਹੈ, ਸੈੱਟ ਤੇ ਵੀ ਜਾਂਦੀ ਹੈ, ਡਰਾਮੇ 'ਚ ਵੀ ਜਾਂਦੀ ਹੈ, ਇਦੋਂ ਘੱਟ ਕੱਪੜੇ ਵੀ ਪਾਉਂਦੀ ਹੈ ਡਰਾਮੇ ਦੇ ਵਿੱਚ, ਇਦੋਂ ਬਹੁਤੇ ਵੀ ਪਾਉਂਦੀ ਹੈ। ਉਹਦਾ ਕੰਮ ਹੈ, ਉਹ ਉਸੇ ਆਪਣੇ ਕੰਮ ਦੇ ਉੱਤੇ, ਸੈੱਟ ਦੇ ਉੱਤੇ, ਅਵਾਰਡ ਸੈਰੀਮਨੀ ਦੇ ਉੱਤੇ ਚਲੀ ਗਈ। ਉਹ ਪ੍ਰੈਗਨੈਂਟ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਪਿੰਡਾਂ ਦੇ ਵਿੱਚ ਔਰਤਾਂ ਜਿਹੜੀਆਂ ਕੰਮ ਕਰ ਰਹੀਆਂ ਨੇ ਉਹ ਵੀ ਆਪਣੇ ਕੰਮ ਤੇ ਚਲੀ ਗਈ। ਹੁਣ ਰੌਲਾ ਇਹ ਕਿ ਉਹਦਾ ਕੰਮ ਕੈਮਰੇ ਨਾਲ ਹੈ, ਉਹਦਾ ਕੰਮ ਹਰ ਥਾਂ ਤੇ ਪਹੁੰਚ ਜਾਣਾ ਹੈ। ਜਿਹੜੀ ਆਮ ਔਰਤ ਹੈ ਉਹ ਘਰ ਦੇ ਵਿੱਚ ਕੰਮ ਕਰ ਰਹੀ, ਉਹ ਹਰ ਥਾਂ ਤੇ ਨਹੀਂ ਪਹੁੰਚ ਰਹੀ। ਤੁਹਾਡੀ ਗੱਲ ਵੀ ਮੈਨੂੰ ਸਮਝ ਆਉਂਦੀ ਹੈ, ਪਰ ਆਪਣਾ ਦਿਮਾਗ ਥੋੜ੍ਹਾ ਜਿਹਾ ਖੁੱਲ੍ਹਾ ਕਰੋ ਕਿ ਮੈਨੂੰ ਇਹ ਦੱਸੋ ਕਿ ਇਹ ਜਿਹੜੀਆਂ ਮਾਵਾਂ ਭੈਣਾਂ ਨੇ, ਇਹ ਮੇਰਾ ਮਤਲਬ ਕਿੱਥੇ ਚਲੀ ਜੀਆਂ ਕਰਨ ਜਿਸ ਵੇਲੇ ਉਹ ਪ੍ਰੈਗਨੈਂਟ ਹੋ ਜਾਣ 9 ਮਹੀਨੇ ਵਾਸਤੇ। ਅਤੇ ਜੇ ਉਹਨਾਂ 3-3 4-4 ਬੱਚੇ ਪੈਦਾ ਕਰਨੇ ਤਾਂ ਆਪਣੀ ਜ਼ਿੰਦਗੀ ਦੇ ਉਹ ਜਿਹੜੇ ਜਵਾਨੀ ਦੇ ਉਹਨਾਂ ਦੇ 4-5-6 ਸਾਲ ਨੇ ਉਹ ਕਿਹੜੇ ਪਾਸੇ ਲੈ ਜਾਣ? ਕਿਤੇ ਉਹ ਗਰਕ ਹੋ ਜਾਣ, ਕਿਤੇ ਗਾਇਬ ਹੋ ਜਾਣ, ਉਹਨਾਂ ਇੱਥੇ ਹੀ ਜ਼ਿੰਦਗੀ ਗੁਜ਼ਾਰਨੀ ਹੈ। ਅਤੇ ਇਹ ਅਸੀਂ ਐਡਾ ਵੱਡਾ ਇੱਕ ਹਵਾ ਕਿਉਂ ਬਣਾ ਦਿੱਤਾ ਹੋਇਆ ਹੈ? ਸਾਨੂੰ ਸਾਰਿਆਂ ਨੂੰ ਪਤਾ ਸੀ ਇੰਝ ਹੀ ਜੰਮੇ ਅਤੇ ਗਾਂ ਵੀ ਇੰਝ ਹੀ ਬੱਚਿਆਂ ਨੇ ਜੰਮਣਾ। ਇਸ ਲਈ ਥੋੜ੍ਹਾ ਜਿਹਾ ਸ਼ਫਕਤ ਰੱਖਿਆ ਕਰੋ, ਹੱਥ ਹਲਕਾ ਰੱਖਿਆ ਕਰੋ। ਐਵੇਂ ਆਪਣਾ ਇਸਲਾਮ, ਆਪਣਾ ਕਲਚਰ, ਹਰ ਸ਼ੈ ਏਡੀ ਛੇਤੀ ਖਤਰੇ 'ਚ ਨਾ ਪਾ ਲਿਆ ਕਰੋ। ਚਲੋ ਮਸ਼ਵਰਾ ਦੇਣਾ, ਕਿਸੇ ਨੂੰ ਪਿਆਰ ਮੁਹੱਬਤ ਨਾ ਦੇ ਲਓ। ਉਹ ਦੂਸਰੇ ਪਾਸੇ ਹੁਣ ਅਗਰ ਆਈਏ ਅਤੇ ਉਹ ਬੱਚੀ ਨੇ ਪਤਾ ਨਹੀਂ ਆਪਣੀ ਮਰਜ਼ੀ ਨਾਲ ਪਾਇਆ ਹੋਵੇ ਜਾਂ ਉਹਨੂੰ ਕਿਸੇ ਨੇ ਪਵਾਇਆ, ਉਹਦੇ ਉੱਤੇ ਤਨਕੀਦ ਵੀ ਨਜਾਇਜ਼ ਸੀ। ਲਿਬਰਲ ਵੀ ਸਾਡੇ ਕੋਲ ਐਕਸਟਰੀਮਿਸਟ ਹੀ ਨੇ, ਅਤੇ ਜਿਹੜੇ ਸਾਡੇ ਦੂਜੇ ਨੇ ਉਹ ਵੀ ਐਕਸਟਰੀਮਿਸਟ ਹੀ ਨੇ। ਮਤਲਬ ਔਰਤ ਨੂੰ ਜੀਣ ਦਿਓ, ਜੋ ਉਹਦਾ ਦਿਲ ਕਰਦਾ ਉਹਨੂੰ ਪਾਉਣ ਦਿਓ, ਜੇ ਐਜ਼ ਲੌਂਗ ਐਜ਼ ਉਹ ਤੁਹਾਡੇ ਕਲਚਰਲ ਬੈਰੀਅਰ ਨੂੰ ਨਹੀਂ ਤੋੜਦੀ, ਤੁਹਾਡੇ ਮਜ਼ਹਬੀ ਬੈਰੀਅਰ ਨੂੰ ਨਹੀਂ ਤੋੜਦੀ। ਉਹ ਤੋੜਦੀ ਵੀ ਹੈ ਤਾਂ ਉਹਦਾ ਹੱਕ ਹੈ, ਲੇਕਿਨ ਚਲੋ ਤੁਹਾਡੇ ਕੋਲ ਵੀ ਫਿਰ ਤਨਕੀਦ ਦਾ ਹੱਕ ਹੈ। ਲੇਕਿਨ ਐਜ਼ ਲੌਂਗ ਐਜ਼ ਉਹ ਕਲਚਰਲੀ ਉਹਨੇ ਆਪਣਾ ਪੂਰਾ ਜਿਸਮ ਢੱਕਿਆ ਸਿਰ ਤੋਂ ਥੱਲੇ ਤੱਕ। ਮੈਂ ਯਕੀਨ ਕਰੋ ਇਸ ਬੀਬੀ ਦਾ ਮੈਨੂੰ ਨਹੀਂ ਪਤਾ ਕਿਹੜੇ ਡਰਾਮਿਆਂ 'ਚ ਆਉਂਦੀ, ਕੀ ਕਰਦੀ, ਕਦੇ ਨਹੀਂ ਵੇਖਿਆ। ਲੇਕਿਨ ਇਹ ਜਿਹੜਾ ਇਸ਼ੂ ਹੈ ਇਹਨੂੰ ਥੋੜ੍ਹਾ ਜਿਹਾ ਹੁਣ ਸਾਨੂੰ ਰੀਥਿੰਕ ਕਰਨਾ ਪੈਣਾ। ਹੁਣ ਬੱਚੀਆਂ ਨੌਕਰੀ ਕਰਦੀਆਂ ਨੇ, ਕੋਈ ਡਾਕਟਰ ਹੈ, ਕੋਈ ਟੀਚਰ ਹੈ, ਕੋਈ ਹੋਰ ਕੰਮ ਕਰਦੀ ਹੈ, ਉਹਨਾਂ ਨੂੰ ਇੰਨੀ ਲੰਮੀ ਛੁੱਟੀ ਨਹੀਂ ਲੱਭ ਸਕਦੀ। ਹੁਣ ਕਈ ਬੱਚੀਆਂ ਜਿਹੜੀਆਂ ਨੇ ਉਹ 6 ਮਹੀਨੇ ਤੋਂ ਬਾਅਦ ਦੇ ਸਟਾਰਟ ਲੁਕਿੰਗ ਵੈਰੀ ਪ੍ਰੈਗਨੈਂਟ, ਅਤੇ ਉਹ ਮੈਨੂੰ ਦੱਸੋ ਵੀ ਉਹਨਾਂ ਨੂੰ ਹੁਣ ਕੌਣ ਦੇਗਾ 4-5 ਮਹੀਨੇ ਦੀ ਛੁੱਟੀ? ਹੁਣ ਫਿਰ ਜਾਂ ਤਾਂ ਉਹ ਕੰਮ ਛੱਡ ਕੇ ਤੇ ਘਰ ਬਹਿ ਜਾਣ। ਅਤੇ ਥੋੜ੍ਹਾ ਜਿਹਾ ਕੋਈ ਥੋੜ੍ਹਾ ਜਿਹਾ ਖਿਆਲ ਕਰੋ, ਕੋਈ ਥੋੜ੍ਹਾ ਜਿਹਾ ਕਿਸੇ ਵੇਲੇ ਆਸਰਾ ਵੀ ਰੱਖੀਦਾ। ਇੰਜ ਜਿਹੜਾ ਉਹ ਡੰਡਾ ਲੈ ਕੇ ਮਗਰ ਨਹੀਂ ਚੜ੍ਹ ਜਾਈਦਾ। ਇਹ ਕੋਈ ਬੜਾ ਚੰਗਾ ਕੰਮ ਨਹੀਂ ਹੈ। ਥੋੜ੍ਹਾ ਵਕਤ ਦੀਆਂ ਨਜ਼ਾਕਤਾਂ ਨੂੰ, ਹਕੀਕਤਾਂ ਨੂੰ, ਨਵੇਂ ਜ਼ਮਾਨੇ ਨੂੰ, ਸਾਰੀਆਂ ਚੀਜ਼ਾਂ, ਮੈਨੂੰ ਪਤਾ ਹੁਣ ਤੁਹਾਡੇ 'ਚੋਂ ਕਈਆਂ ਨੇ ਲੱਠ ਲੈ ਕੇ ਮੇਰੇ ਮਗਰ ਪੈ ਜਾਣਾ ਵੀ ਗਿੱਲ ਸਾਹਿਬ ਦੇਖੋ ਤੁਸੀਂ ਕਿਹੋ ਜਿਹੀਆਂ ਗੱਲਾਂ, ਪਰ ਜ਼ਰਾ ਇੱਕ ਵਾਰੀ ਠੰਡੇ ਦਿਮਾਗ ਨਾਲ ਸੋਚਣਾ ਜ਼ਰੂਰ ਕਿ ਅਸੀਂ ਵੀ ਤਾਂ ਇੰਝ ਹੀ ਦੁਨੀਆ 'ਤੇ ਆਏ ਹਾਂ ਨਾ। ਬਹਰਹਾਲ ਜੀ, ਹੋਰ ਵੀ ਗੱਲਾਂ ਸਨ, ਲੇਕਿਨ ਮੈਨੂੰ ਇੱਥੋਂ ਇਜਾਜ਼ਤ ਦਿਓ। ਰੱਬ ਰੱਖ।